ਮੈਕਿੰਸੀ ਐਂਡ ਕੋ ਵਾਲੇ ਉਹ ਇਹ ਕਹਿ ਰਹੇ ਆ ਵੀ ਆਉਂਦੇ ਸਮੇਂ ਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਲੇ-ਆਫਸ ਆ, ਪੋਟੈਂਸ਼ੀਅਲ ਲੇ-ਆਫਸ ਉਹਨਾਂ ਨੂੰ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ। ਕੀ ਇਹ ਇਕੱਲੀਆਂ AI ਦੇ ਕਰਕੇ ਆ ਹਰਵਿੰਦਰ, ਜਾਂ ਇਸ ਦੇ ਕਾਰਨ ਹੋਰ ਕੀ ਇਹ ਸੋਚ ਰਹੇ? ਮੈਕਿੰਸੀ ਦੁਨੀਆ ਦੀ ਸਭ ਤੋਂ ਵੱਡੀ ਮੈਨੇਜਮੈਂਟ ਕੰਸਲਟੈਂਸੀ ਫਰਮ ਆ। ਸੋ ਉਹ ਗੱਲਬਾਤ ਰਾਜਕਨ ਕਰ ਰਹੇ ਆ ਕਿ ਆਪਾਂ ਸਿਗਨੀਫੀਕੈਂਟਲੀ ਜੌਬ ਕੱਟ ਕਰਨੇ ਆ ਅਗਲੇ 18 ਤੋਂ 24 ਮਹੀਨਿਆਂ ਦੇ ਵਿੱਚ, ਯਾਨੀ ਕਿ 1.5 ਤੋਂ 2 ਸਾਲ। ਤੋ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ ਉਹ ਡਿਸਕਸ ਕਰ ਰਹੀ ਵੀ 10% ਦੀ ਸਾਡੀ ਵਰਕਫੋਰਸ ਆ ਜਿਹੜੇ ਬੈਕ ਆਫਿਸ ਆਪਰੇਸ਼ਨਸ ਆ ਉਹਨਾਂ ਦੇ ਵਿੱਚ ਅਸੀਂ ਕਟੌਤੀ ਕਰਨੀ। ਇਹ ਆ ਕਿ ਦੇਖੋ ਇਹਦੇ ਵਿੱਚ ਵੀ ਆਪਾਂ ਜੇ ਬਰੀਕੀ ਦੇ ਨਾਲ ਦੇਖੀਏ ਰਾਜਕਨ ਤੇ ਕਿਹੜੀਆਂ ਜੌਬਾਂ ਜਾ ਰਹੀਆਂ, ਜੌਬਾਂ ਉਹ ਜਾ ਰਹੀਆਂ ਜਿਹੜੀਆਂ ਬੈਂਕ ਜਿਨ੍ਹਾਂ ਦੀ ਕਸਟਮਰ ਇੰਟਰੈਕਸ਼ਨ ਨਹੀਂ ਹੈਗੀ, ਜਿਹੜੀ ਰਿਸਰਚ ਕਰਕੇ ਸਾਇਲਸ ਦੇ ਵਿੱਚ ਮੁੱਕ ਰਹੇ ਆ। ਤਾਂ ਆਪਣੇ ਪੰਜਾਬੀਆਂ ਨੂੰ ਕਾਫੀ ਇਦਾਂ ਦੀ ਆਦਤ ਹੁੰਦੀ ਆ ਉਹ ਜਿਹੜੀਆਂ ਫਰੰਟ ਫੇਸਿੰਗ ਜੌਬਾਂ ਤੋਂ ਨਾ ਥੋੜਾ ਖਿੜਕਦੇ ਆ। ਮੈਨੂੰ ਇੱਕ ਮੈਂ ਟਰਕਿੰਗ ਵਾਲੇ ਨਾਲ ਆਪਣੀ ਗੱਲ ਕਰਦਾ ਸੀ ਰਿਲੇਟਡ, ਕਹਿੰਦੇ ਲੋਕੀ ਜੋ ਟਰਕਿੰਗ ਦੇ ਵਿੱਚ ਇੱਕ ਵੱਡਾ ਜਾਣ ਦਾ ਕਾਰਨ ਇਹ ਆ ਕਿ ਚਲੋ ਠੀਕ ਆ ਪੈਸਾ ਤਾਂ ਹੈਗਾ ਹੀ ਹੈਗਾ ਸੀ, ਪਰ ਇਹ ਆ ਕਿ ਤੁਸੀਂ ਕਿਸੇ ਨਾਲ ਬਹੁਤਾ ਇੰਟਰੈਕਟ ਨਹੀਂ ਕਰਦੇ ਤੇ ਲੋਕੀ ਆਪਣੇ ਬਬਲ ਦੇ ਵਿੱਚ ਥੋੜਾ ਰਹਿਣਾ ਚਾਹੁੰਦੇ ਆ, ਲੋਕੀ ਅਨਕੰਫਰਟੇਬਲ ਹੁੰਦੇ ਨੇ ਵੀ ਲੈਂਗੁਏਜ ਬੈਰੀਅਰ ਹੋਣ ਜਾਂ ਹੋਰ ਵੀ ਸੁਭਾਅ ਵਿੱਚ ਵੀ ਹੁੰਦਾ ਕਈ ਵਾਰ। ਤੇ ਲੋਕੀ ਟਰਕਿੰਗ ਦੇ ਵਿੱਚ ਉਹਨਾਂ ਨੂੰ ਥੋੜੀ ਈਜ਼ੀ ਜੌਬ ਲੱਗਦੀ ਕਿ ਆਪਣਾ ਕੰਮ ਕੀਤਾ, ਕਿਸੇ ਦੀ ਕਿਸੇ ਦੀ ਹੋਏ ਨਹੀਂ ਆਪਾਂ ਗੱਲ ਕਰਦੀ ਨਹੀਂ ਵਾਲੀ ਹੈਂਡ ਆਫ ਦੇ ਵੇਲੇ ਥੋੜੀ ਬਹੁਤੀ ਆਪਾਂ ਹੁੰਦੀ ਆ। ਸੋ ਆਪਣੇ ਕੰਮ ਦਾ ਪਤਾ ਹੋਤੇ ਚੱਲ, ਪਰ ਇਹਦੇ ਵਿੱਚ ਇਹ ਦੇਖੋ ਕਿ ਇਦਾਂ ਦੀ ਜਿਹੜੀ ਜੌਬਾਂ ਕੰਸਲਟੈਂਸੀ ਦੇ ਵਿੱਚ ਉਹ ਜਾ ਰਹੀਆਂ ਜਿਹਦੇ ਵਿੱਚ ਤੁਸੀਂ ਕਸਟਮਰ ਇੰਟਰੈਕਸ਼ਨ ਨਹੀਂ ਕਰਦੇ। ਮੈਂ ਕੁਝ ਡੇਟਾ ਪੜ੍ਹਦਾ ਸੀ ਕਿ ਜੇ ਤੁਸੀਂ 3 AI ਜਿਹੜੀਆਂ ਪਾਈਪਲਾਈਨ ਦੇ ਵਿੱਚ ਲਾ ਦਿੰਦੇ ਹੋ ਤਾਂ ਤੁਹਾਡੀ ਐਕੂਰੇਸੀ ਜਿਹੜੀ ਆ ਵੱਧ ਕੇ 97-98% ਤੱਕ ਹੋ ਜਾਂਦੀ ਹੈ। ਉਹ ਗੱਲ ਇਹ ਹੈ ਕਿ ਮਸ਼ੀਨ ਸਾਰਾ ਕੰਮ ਕਰ ਰਹੀ ਹੈ, ਇੱਕ ਮਸ਼ੀਨ ਨੇ ਰਿਸਰਚ ਕੀਤੀ, ਦੂਸਰੀ ਮਸ਼ੀਨ ਨੇ ਉਹਨੂੰ ਪ੍ਰੂਫ ਰੀਡ ਕਰਨਾ, ਤੀਸਰੀ ਮਸ਼ੀਨ ਨੇ ਉਹਨੂੰ ਡਬਲ ਚੈੱਕ ਕਰਨਾ। ਉਹਦੇ ਨਾਲ ਜਿਹੜੀ ਐਕੂਰੇਸੀ ਰੇਟ ਆ, ਮੈਂ ਕੁਝ ਡੇਟਾ ਦੇਖਦਾ ਸੀ, ਡੋਂਟ ਕਾਊਂਟ ਔਨ ਮੀ, ਪਰ ਮੋਟੇ ਤੌਰ ਦੇ ਉੱਤੇ ਆ ਕਿ ਕਾਫੀ ਜ਼ਿਆਦਾ ਐਕੂਰੇਸੀ ਹੈਗੀ, ਕਿਉਂਕਿ ਜਦੋਂ ਹਿਊਮਨ ਵੀ ਕੋਈ ਰਿਸਰਚ ਕਰਦੇ ਆ ਆਪਾਂ ਹਿਊਮਨਲੀ ਉਹਦੇ ਵਿੱਚ ਵੀ ਤਾਂ ਕੁਝ ਹੁਣਦਾਈਆਂ ਰਹਿ ਹੀ ਜਾਂਦੀਆਂ ਤੇ 97-98% ਕਾਫੀ ਮੈਨੂੰ ਲੱਗਦਾ ਵੱਡਾ ਇੱਕ ਨੰਬਰ ਹੈ। ਸੋ AI ਉਹਦਾ ਕੰਮ ਜਿਹੜਾ ਉਹ ਕਰ ਰਹੀ ਆ। ਸੋ ਉਹਦੇ ਕਰਕੇ ਜਿਹੜੇ ਸੀ ਮੈਕਿੰਸੀ ਕੰਪਨੀ ਦੀ ਜਿਹੜੀ ਉਹ ਹੈਗੀ ਆ ਹੈਡ ਕਾਊਂਟ ਰਿਡਕਸ਼ਨ ਉਹ ਆਪਾਂ ਦੇਖ ਰਹੇ ਹਾਂ। ਟਰੰਪ ਪ੍ਰਸ਼ਾਸਨ ਨੇ ਪਿਛਲੇ ਵੀਕ ਦੇ ਵਿੱਚ ਇੱਕ ਹੋਰ ਫੈਸਲਾ ਵੀ ਜਿਹੜਾ ਉਹ ਲਿਆ ਵੀ AI ਨੂੰ ਰੈਗੂਲੇਟ ਨਹੀਂ ਕਰਨਾ। ਉਹਨੇ ਸਪੈਸ਼ਲ ਇੱਕ ਐਗਜ਼ੈਕਟਿਵ ਆਰਡਰ ਟਰੰਪ ਹੁਣਾਂ ਨੇ ਜਾਰੀ ਕਰ ਦਿੱਤਾ। ਫਿਰ ਉਸ ਤੋਂ ਬਾਅਦ ਚ ਦੇਖਿਆ ਵੀ ਜਿਹੜਾ ਗੈਵਿਨ ਨਿਊਸਮ ਆ ਉਹਨੇ ਕਫਿੰਗ ਸੀਜ਼ਨ ਕਰਕੇ ਇੱਕ AI ਦੇ ਨਾਲ ਜਨਰੇਟਡ ਵੀਡੀਓ ਟਰੰਪ ਦੀ, ਪੀਟ ਹੈਗਸੈਥ ਦੀ ਤੇ ਸਟੀਵਨ ਮਿਲਰ ਦੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਬਣਾ ਦਿੱਤੀ। ਸੋ ਵਾਈਟ ਹਾਊਸ ਦਾ AI ਦੇ ਉੱਤੇ ਕਿਸੇ ਵੀ ਤਰੀਕੇ ਦਾ ਰੈਗੂਲੇਸ਼ਨ ਨਾ ਹੋਵੇ, ਉਹਦੇ ਲਈ ਸਪੈਸ਼ਲ ਇੱਕ ਬੰਦਾ ਜਿਹੜਾ ਉਹ ਲੈ ਕੇ ਆਉਣਾ। ਸੋ ਵਾਟ ਡਸ ਇਟ ਟੈਲ ਅਸ ਵੀ ਇਹ ਆਉਣ ਵਾਲਾ ਭਵਿੱਖ ਕਿੱਦਾਂ ਦਾ ਆ? ਕਈ ਸਟੇਟਸ ਜਿਨ੍ਹਾਂ 'ਚ ਕੈਲੀਫੋਰਨੀਆ ਇੱਕ ਆ, ਉਹ AI ਨੂੰ ਰੈਗੂਲੇਟ ਕਰਨਾ ਚਾਹੁੰਦੀ ਆ। AI ਵਾਲੇ ਖੁਦ ਪਹਿਲਾਂ ਕਾਂਗਰਸ ਦੇ ਕੋਲ ਜਾਂਦੇ ਰਹੇ ਵੀ ਸਾਨੂੰ ਰੈਗੂਲੇਟ ਕਰੋ, ਸਾਨੂੰ ਰੈਗੂਲੇਟ ਕਰੋ, ਤੇ ਹੁਣ ਵਾਈਟ ਹਾਊਸ ਨੇ ਤਾਂ ਬੇਸਿਕਲੀ ਕਿਹਾ ਵੀ AI ਨੂੰ ਖੁੱਲੇ ਛੱਡ ਦਿਓ। ਵੀ ਚਾਈਨੀਜ਼ ਫੈਮਿਲੀਜ਼ ਦਾ IV ਡ੍ਰੀਮ ਉਹ ਹਾਸਲ ਕਰਨ ਦੇ ਲਈ ਹਰ ਇੱਕ ਤਰੀਕੇ ਦੀ ਉਹ ਕੋਸ਼ਿਸ਼ ਕਰ ਰਿਹਾ ਵੀ ਅਜਿਹੀਆਂ ਥਾਵਾਂ ਦੇ ਉੱਤੇ ਜਿਹੜਾ ਜਾ ਕੇ ਰਹਿ ਜਾਵੇ ਜਿਨ੍ਹਾਂ 'ਚ ਬੇ ਏਰੀਆ ਇੱਕ ਆ, ਵੀ ਜਿਹੜੇ ਨਿਆਣਿਆਂ ਨੂੰ ਇੱਕ ਸ਼ਾਨਦਾਰ ਤੇ ਵਧੀਆ ਜਿਹੜੀ ਪੜ੍ਹਾਈ ਆ ਉਹ ਹਾਸਲ ਕਰਵਾਈ ਜਾ ਸਕੇ, ਆਪ ਚਾਹੇ ਜਿੰਨਾ ਮਰਜ਼ੀ ਔਖਾ ਹੋਣਾ ਪਵੇ। ਕਾਈਂਡ ਆਫ ਐਵਰੀ ਇਮੀਗ੍ਰੈਂਟ ਫੈਮਿਲੀ ਸਟੋਰੀ, ਐਵਰੀ ਇਮੀਗ੍ਰੈਂਟ ਫੈਮਿਲੀ ਸਟੋਰੀ ਹੈ। ਪਰ ਇਹ ਨਾ SF ਕ੍ਰੋਨਿਕਲ ਨੇ ਆਰਟੀਕਲ ਰਨ ਕੀਤਾ ਕਿ ਚਾਈਨੀਜ਼ ਫੈਮਿਲੀ IVD ਸਕੂਲਸ ਦਾ ਡ੍ਰੀਮ। ਜਿਹੜੇ ਚਾਈਨੀਜ਼ ਮਦਰਸ ਆ ਖਾਸ ਤੌਰ ਦੇ ਉੱਤੇ ਮਾਵਾਂ, ਉਹ ਆਪਣੀ ਫੈਮਿਲੀਜ਼ ਨੂੰ ਅਪਰੂਵਡ ਕਰਕੇ, ਯਾਨੀ ਕਿ ਚਾਈਨਾ ਤੋਂ ਲੈ ਕੇ ਅਸੀਂ ਅਮੀਰ ਫੈਮਿਲੀਜ਼ ਦੀ ਗੱਲ ਕਰ ਰਹੇ, ਉਹਨਾਂ ਨੇ ਆਪਣੀ ਫੈਮਿਲੀਜ਼ ਨੂੰ ਅਪਰੂਵਡ ਕਰਕੇ ਤੇ ਸਿਲੀਕਨ ਵੈਲੀ ਦੇ ਸਕੂਲ ਦੇ ਵਿੱਚ ਉਹ ਲਿਆਉਣਾ ਚਾਹੁੰਦੇ ਆ। ਨੇ ਵਾਪਸ ਸਕੂਲ ਵੱਲ ਨੂੰ ਰੁੱਖ ਕਰ ਰਹੇ 40 year old। ਹਾਂਜੀ ਬਿਲਕੁਲ, ਪੈਸੇ ਤਾਂ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ, ਪੜ੍ਹਨਾ ਚਾਹੀਦਾ ਸਾਰਿਆਂ ਨੂੰ। ਪਰ ਵਾਲ ਸਟਰੀਟ ਜਰਨਲ ਨੇ ਬਹੁਤ ਸੋਹਣਾ ਆਰਟੀਕਲ ਛਾਪਿਆ, ਆਪਾਂ ਉਹਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਕਿ ਵਾਈ ਵਰਕਰਸ ਇਨ their 40s are going back to school। ਠੀਕ ਹੈ, ਜਿਹੜੇ 40s ਦੇ ਵਿੱਚ ਵਰਕਰ ਸਕੂਲ ਵੱਲ ਕਿਉਂ ਜਾਂਦੇ ਆ? ਪ੍ਰਾਇਮਰੀਲੀ ਤਾਂ ਇਹ ਇੱਕ ਮੇਜਰ ਡਿਸਟਰਪਸ਼ਨ ਹੈ। ਇਹ ਸਾਰੇ ਸੰਬੰਧ ਦੇ ਵਿੱਚ ਅਸੀਂ ਦੇਖਿਆ ਕਿ ਰਿਡੰਡੈਂਟ ਜੌਬ ਜਿਹੜੀਆਂ ਉਹ ਦਿਨੋਂ ਦਿਨ ਜਾ ਰਹੀਆਂ, ਤੇ ਉਹਦੇ ਵਿੱਚ ਇਹ ਆ ਕਿ ਬਾਕੀ ਜਿਹੜੀ AI ਦੇ ਨਾਲ ਰਿਲੇਟਡ ਕੰਮ ਕਰ ਹੈਗੇ ਆ ਉਹ ਇਹ ਆ ਕਿ ਜਾਂ ਸਕੂਲ ਦੇ ਨਾਲ ਡਿਗਰੀ ਦੇ ਨਾਲ ਰਿਲੇਟਡ ਜਿਹੜੇ ਕੰਮ ਆ ਉਹਨਾਂ ਦੀ ਜਿਹੜੀ ਜੌਬਸ ਆ ਉਹ ਜਿਹੜੀ ਪੇ ਆ ਉਹਨਾਂ ਦੀ ਵੱਧ ਅਸੀਂ ਡੇਟਾ ਬਾਰ-ਬਾਰ ਦੇਖਦੇ ਹਾਂ ਅਸੀਂ ਜੀ। ਸੋ ਦਿਨੋਂ ਦਿਨ ਮਹਿੰਗਾਈ ਵੀ ਹੋ ਰਹੀ ਆ ਤੇ ਸੋ ਦੋਨੋਂ ਪਾਸਿਓਂ ਇੱਕ AI ਦੇ ਕਰਕੇ ਜੌਬਸ ਵਿੱਚ ਜਿਹੜੀ ਡਿਸਟਰਪਸ਼ਨ ਆ ਰਹੀ ਆ ਉਸ ਮੱਦ ਨੂੰ ਲੈ ਕੇ, ਤੇ ਦੂਸਰੇ ਵੀ ਲੋਕੀ ਆਪਣੇ ਕੈਰੀਅਰ ਨੂੰ ਅਪਲਿਫਟ ਕਰਨਾ ਚਾਹੁੰਦੇ ਆ ਜ਼ਿਆਦਾ। ਸੋ ਉਹਦੇ ਕਰਕੇ ਇਹ ਦੋ ਮੇਜਰ ਜਿਹੜੇ ਡਰਾਈਵਰ ਆ ਇਸ ਸੰਬੰਧ ਦੇ ਵਿੱਚ ਮੰਨੇ ਗਏ। ਤੇ ਦੂਸਰੀ ਗੱਲ ਇਹ ਆ ਰਾਜਕਨ ਕੀ ਆਪਾਂ ਗੱਲ ਕਰੀ ਕਿ ਸਕੂਲ ਜਾ ਕੇ ਰਹੇ ਆ, ਕੀ ਕਰਨ ਜਾ ਰਹੇ ਆ। ਸੋ ਬੇਸਿਕਲੀ ਲੋਕੀ ਜਿਨ੍ਹਾਂ ਨੇ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਡਿਗਰੀਜ਼ ਨਹੀਂ ਕੀਤੀਆਂ
ਤੇ ਉਹ ਤਾਂ ਕਰਨ ਜਾ ਹੀ ਜਾ ਰਹੇ ਜਿਹੜੇ ਜਿਹਨੂੰ ਟ੍ਰੈਡੀਸ਼ਨਲ ਐਜੂਕੇਸ਼ਨ ਕਹਿੰਦੇ, ਪਰ ਨਾਲ ਦੀ ਨਾਲ ਜਿਹੜੇ ਟ੍ਰੇਡ ਦੇ ਨਾਲ ਰਿਲੇਟਡ ਪ੍ਰੋਗਰਾਮਸ ਆ, ਜਿੱਦਾਂ ਪਲੰਬਿੰਗ ਹੋ ਗਿਆ, ਕਾਰਪੈਂਟਰੀ, ਹੈਲਥ ਕੇਅਰ ਆ, ਉਹ ਵੀ ਇਹ ਇਦਾਂ ਦੇ ਕੁਝ ਆਪਾਂ ਵਰਲਡ ਇਕਨੋਮਿਕ ਫੋਰਮ ਵਿੱਚ ਵੀ ਅੱਜ ਕੱਲ੍ਹ ਗੱਲ ਕੀਤੀ ਸੀ। ਇਹ ਕੁਝ ਹੈਲਥ ਕੇਅਰ ਖਾਸ ਤੌਰ ਦੇ ਉੱਤੇ ਜਾਂ ਪਲੰਬਿੰਗ ਹੋ ਗਿਆ, ਇਹ ਜਿਹੜੇ ਕੰਮ ਆ ਇਹ ਆਟੋਮੇਸ਼ਨ ਤੋਂ ਥੋੜਾ ਜਿਹਾ ਜ਼ਿਆਦਾ ਦੂਰ ਆ, ਇਹ ਈਜ਼ੀਲੀ ਆਟੋਮੇਟ ਨਹੀਂ ਹੋ ਸਕਦਾ। ਵਰਸਸ ਤੁਸੀਂ ਕੰਪਿਊਟਰ ਪ੍ਰੋਗਰਾਮਿੰਗ, ਸੌਫਟਵੇਅਰ ਪ੍ਰੋਗਰਾਮਿੰਗ ਦੀ ਗੱਲ ਕਰ ਲਿਓ, ਉਹਦੀ ਜਿਹੜੀ ਕੋਡਿੰਗ ਆਟੋਮੇਸ਼ਨ ਆਪਾਂ ਕਾਫੀ ਤਰੀਕੇ ਨਾਲ ਦੇਖਦੇ ਤੇ ਉਹ ਹੋ ਰਹੀ ਹੈ। ਓਪਨ AI ਰੈੱਡ ਕੋਡ ਕੀ ਆ ਜੀ ਇਹ ਚੀਜ਼, ਕੋਡ ਰੈੱਡ? ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਕੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਹਫਤਾਵਾਰੀ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਨੂੰ ਤੁਸੀਂ ਸੁਣਦੇ ਹੋ ਹਰ ਸੋਮਵਾਰ ਦੇ ਸੋਮਵਾਰ ਬਾਅਦ ਦੁਪਹਿਰ 3 ਵਜੇ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀਆਂ। ਤੇ ਰਾਜਕਨ ਟੈਕਨੋਲੋਜੀ ਦੇ ਨਾਲ ਨਾਲ ਸਮਾਂ ਵੀ ਬੜੀ ਛੇਤੀ ਦੇ ਨਾਲ ਵੱਧਦਾ ਜਾ ਤੁਰਿਆ ਜਾਂਦਾ। ਸਾਲ ਆਪਣਾ ਅਖੀਰ ਹੋ ਚੱਲਿਆ, ਦਸੰਬਰ ਆਲਮੋਸਟ ਅੱਧਾ ਨਿਕਲ ਗਿਆ, ਆਲਮੋਸਟ ਕੀ ਨਿਕਲ ਗਿਆ, ਤੇ ਬਸ ਹੁਣ 2026 ਨੂੰ ਜੀ ਆਇਆਂ ਨੂੰ ਆਖਣਾ। ਕੱਲਾ ਦਸੰਬਰ ਹੀ ਨਹੀਂ, ਸਾਲ ਹੀ ਲੰਘ ਗਿਆ। ਵਾਕਿਆ ਸਹੀ ਸਾਲ ਹੀ ਲੰਘ ਗਿਆ ਨਾ। ਤੇ ਇਹਦੇ ਨਾਲ ਹੀ ਟੈਕਨੋਲੋਜੀ ਵੀ ਬਹੁਤ 2025 ਸਾਲ ਬੜਾ ਇੰਟਰਸਟਿੰਗ ਰਿਹਾ ਟੈਕਨੋਲੋਜੀ ਦੇ ਵਿੱਚ। ਤੇ ਅੱਜ ਸਾਡੀ ਗੱਲਬਾਤ ਰਹੇਗੀ 2026 ਦੇ ਵਿੱਚ, ਜਿਹਦੇ ਵਿੱਚ ਸਟੈਨਫੋਰਡ ਦੀ ਇੱਕ ਰਿਸਰਚ ਆਈ ਆ, ਉਹਦੇ ਸੰਬੰਧ ਵਿੱਚ 2026 ਦੇ ਵਿੱਚ AI ਦੀ ਦੁਨੀਆ ਦੇ ਵਿੱਚ ਕੀ ਹੋਊਗਾ। ਇਹਦੇ ਨਾਲ ਨਾਲ ਅਸੀਂ ਗੱਲਬਾਤ ਕਰਦੇ ਹਾਂ ਚਾਈਨੀਜ਼ ਫੈਮਲੀਜ਼ ਆਪਣੀ ਜਿਹੜੀ ਫੈਮਲੀ ਐਜੂਕੇਸ਼ਨ ਪਲੈਨਿੰਗ ਆ, ਉਹਦੇ ਬਾਰੇ ਕੁਝ ਇੰਟਰਸਟਿੰਗ ਤੱਥ ਆਪਾਂ ਦੇ ਸਾਹਮਣੇ ਆ। ਜੌਬ ਕੱਟਸ ਦੀ ਥੋੜੀ ਗੱਲਬਾਤ ਆ, ਕਿਉਂ ਹੋ ਰਹੀ ਆ, ਕਾਹਤੋਂ AI ਨੂੰ ਕਿੱਦਾਂ ਪ੍ਰਭਾਵ ਪਾ ਰਹੀ ਆ, ਕੰਸਲਟੈਂਸੀ ਸਰਵਿਸਿਜ਼ ਨੂੰ, ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਹੋਰ ਵੀ ਇਹਦੇ ਸੰਬੰਧ ਵਿੱਚ ਟੈਕਨੋਲੋਜੀ ਜਿਹੜੀਆਂ ਗੱਲਾਂ ਬਾਤਾਂ ਹੈ ਨਾ, ਆਪਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਬਿਜ਼ਨੈਸ ਵਿੱਚ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹੋ, ਉਸ ਸੰਬੰਧ ਵਿੱਚ ਆਪਾਂ ਖੁੱਲੀਆਂ ਗੱਲਾਂ ਬਾਤਾਂ ਦਾ ਕਰਦੇ ਹਾਂ। ਇੱਕ ਵਾਰੀ ਫਿਰ ਤੋਂ ਜੀ ਆਇਆਂ ਤੇ ਆਪਣੇ ਸਾਰੇ ਵਿਊਅਰਸ ਤੇ ਸਰੋਤਿਆਂ ਦਾ। ਬਿਲਕੁਲ ਹਰਵਿੰਦਰ, ਚਲੋ ਆਪਾਂ ਕਿਸੇ ਦਿਨ ਟੈਕ ਰੈਪ ਅਪ ਵੀ ਕਰਾਂਗੇ 2025 ਦਾ, ਉਹ ਪੂਰੇ ਸਾਲ ਦੇ ਵਿੱਚ ਦੇਖਾਂਗੇ ਕੀ ਰਿਹਾ, ਕਿੱਦਾਂ ਰਿਹਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਪਰ ਅੱਜ ਦੇ ਜਿੱਦਾਂ ਤੁਸੀਂ ਦੱਸਿਆ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਲ ਭਰ ਦੇ ਵਿੱਚ ਤਕਨੀਕ ਦੀ ਦੁਨੀਆ, ਟੈਕਨੋਲੋਜੀ ਦੀ ਦੁਨੀਆ ਨੇ ਬਹੁਤ ਤੇਜ਼ੀ ਦੇ ਨਾਲ ਲਾਂਘਾਂ ਪੁੱਟੀਆਂ ਨੇ। ਕਿੱਥੇ ਕਿੱਥੇ ਤੱਕ ਆਪਾਂ ਪਹੁੰਚ ਗਏ ਹਾਂ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਆਪਾਂ ਨਜ਼ਰ ਜਿਹੜੀ ਉਹ ਮਾਰਦੇ ਹਾਂ। ਸ਼ੁਰੂਆਤ AI ਬਬਲ ਆ, ਕਿੱਦਾਂ ਆ, ਕੀ ਹੋ ਰਿਹਾ ਹੈ। ਪਰ ਹਾਲ ਦੀ ਘੜੀ ਇਸ ਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕਰੀਅਰ ਆ, ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ, ਉਹਦੇ ਵਿੱਚ ਉਥਲ ਪੁਥਲ ਪੂਰੀ ਹੋ ਰਹੀ ਆ। ਮੈਕਿੰਸੀ ਐਂਡ ਕੋ ਵਾਲੇ ਉਹ ਇਹ ਕਹਿ ਰਹੇ ਆ ਵੀ ਆਉਂਦੇ ਸਮੇਂ ਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਲੇ-ਆਫਸ ਆ, ਪੋਟੈਂਸ਼ੀਅਲ ਲੇ-ਆਫਸ, ਉਹਨਾਂ ਨੂੰ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ। ਕੀ ਇਹ ਇਕੱਲੀਆਂ AI ਦੇ ਕਰਕੇ ਆ ਹਰਵਿੰਦਰ, ਜਾਂ ਇਸ ਦੇ ਕਾਰਨ ਹੋਰ ਕੀ ਇਹ ਸੋਚ ਰਹੇ ਨੇ? ਹਾਂਜੀ, ਬੜਾ ਇੰਟਰਸਟਿੰਗ ਕੁਐਸਚਨ ਆ। ਉਹਦਾ ਪਰਸਪੈਕਟਿਵ ਥੋੜਾ ਜਿਹਾ ਮੈਂ ਨਾ ਆਪਣੇ ਤਜਰਬੇ ਨਾਲ ਵੀ ਦੱਸ ਦੂੰਗਾ। ਮੈਂ ਇਹਦੇ ਬਾਰੇ ਰਿਪੋਰਟ ਪੜ੍ਹਦਾ, ਬੜੀ ਵਧੀਆ ਜਿਹੜੀ ਰਿਪੋਰਟ ਆ ਬਲੂਮਬਰਗ ਨੇ ਛਾਪੀ ਆ। ਸੋ ਰੈਫਰੈਂਸ ਉਹਦਾ ਹੀ ਆਪਾਂ ਲੈ ਕੇ ਗੱਲਬਾਤ ਕਰਦੇ ਹਾਂ। ਇਹ ਹੈ ਕਿ ਮੈਕਿੰਸੀ ਦੀ ਕੰਪਨੀ ਜਿਹੜੀ ਹੈਗੀ ਆ ਦੁਨੀਆ ਦੀ ਲਾਰਜੈਸਟ ਕੰਸਲਟੈਂਸੀ ਫਰਮ ਆ। ਸੋ ਕੰਸਲਟੈਂਸੀ ਜਿਹੜੇ ਆਪਣੇ ਵਿਊਅਰਸ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਕੋਈ ਟੈਕ ਇੰਡਸਟਰੀ ਦੇ ਵਿੱਚ ਕੋਈ ਰਿਸਰਚ ਕਰਨੀ ਆ, ਜਾਂ ਤੁਸੀਂ ਮਾਰਕੀਟ ਦਾ ਡੇਟਾ ਇਕੱਠਾ ਕਰਨਾ, ਜਾਂ ਕੋਈ ਹੋਰ ਤੁਸੀਂ ਆਪਣੇ ਕੰਮ ਨੂੰ ਆਪਟੀਮਾਈਜ਼ ਕਰਨਾ ਹੈ ਨਾ, ਤੇ ਉਹਦੇ ਲਈ ਕੰਸਲਟੈਂਸੀ ਸਰਵਿਸਿਜ਼ ਹੁੰਦੀਆਂ, ਜਿਹਦੇ ਲਈ ਜਿਹੜੀ ਕੰਪਨੀਜ਼ ਆ ਫੁੱਲ ਟਾਈਮ ਰਿਸੋਰਸ ਹਾਇਰ ਨਹੀਂ ਕਰਦੇ ਆ, ਪਰ ਕਿਸੇ ਥਰਡ ਪਾਰਟੀ ਕੰਪਨੀ ਤੋਂ ਕੰਸਲਟੈਂਸੀ ਸਰਵਿਸਿਜ਼ ਲੈ ਲਿੱਤੀਆਂ। ਤਾਂ ਉਹਦੇ ਵਿੱਚ ਮੈਕਿੰਸੀ ਦਾ ਵੱਡਾ ਨਾਂ ਇੱਕ ਹੈਗਾ, ਬੇਨ ਹੈਗੀ ਆ, ਹੋਰ ਇੱਦਾਂ ਹੋਰ ਵੀ ਹੈਗੀਆਂ। ਪਰ ਮੈਕਿੰਸੀ ਦੁਨੀਆ ਦੀ ਸਭ ਤੋਂ ਵੱਡੀ ਮੈਨੇਜਮੈਂਟ ਕੰਸਲਟੈਂਸੀ ਫਰਮ ਆ। ਸੋ ਉਹ ਗੱਲਬਾਤ ਰਾਜਕਨ ਕਰ ਰਹੇ ਆ ਕਿ ਆਪਾਂ ਸਿਗਨੀਫੀਕੈਂਟਲੀ ਜੌਬ ਕੱਟ ਕਰਨੇ ਆ ਅਗਲੇ 18 ਤੋਂ 24 ਮਹੀਨਿਆਂ ਦੇ ਵਿੱਚ, ਯਾਨੀ ਕਿ 1.5 ਤੋਂ 2 ਸਾਲ ਦੇ ਦਰਮਿਆਨ। ਜੀ ਜੀ। ਤੋ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ ਉਹ ਡਿਸਕਸ ਕਰ ਰਹੀ ਵੀ 10% ਦੀ ਸਾਡੀ ਵਰਕ ਫੋਰਸ ਆ, ਜਿਹੜੇ ਬੈਕ ਆਫਿਸ ਆਪਰੇਸ਼ਨਸ ਆ, ਉਹਨਾਂ ਦੇ ਵਿੱਚ ਅਸੀਂ ਕਟੌਤੀ ਕਰਨੀ ਆ। ਸੋ ਇਹ ਜਿਹੜੀ ਗੱਲਬਾਤ ਆ, ਇਹ ਵੈਸੇ ਤਾਂ ਆਪਾਂ ਤਕਰੀਬਨ 2 ਸਾਲ ਤੋਂ ਇਸ ਕੰਸਲਟੈਂਸੀ ਦੇ ਰਿਲੇਟਡ ਜਿਹੜੇ ਕੰਮ ਹੈਗੇ ਆ, ਜੌਬਾਂ ਹੈਗੇ, ਖਾਸ ਤੌਰ ਤੇ ਜਿਹੜੀ ਬੈਕ ਐਂਡ ਰਿਸਰਚ ਆ,
ਉਹ AI ਨੇ ਉਹਨੂੰ ਖਾਸਾ ਇੰਪੈਕਟ ਕੀਤਾ। ਮਿਸਾਲ ਦੇ ਤੌਰ ਤੇ ਜੇ ਤੁਸੀਂ ਚੈਟ GPT ਵਰਤਦੇ ਹੋਵੋਗੇ ਜਾਂ ਹਾਂਜੀ ਜੈਮਨਾਈ ਵਰਤਦੇ ਹੋਵੋਗੇ, ਉਹਦੇ ਵਿੱਚ ਇੱਕ ਨਾ ਫੀਚਰ ਹੈਗਾ ਜਿਹਦੇ ਵਿੱਚ ਤੁਸੀਂ ਰਿਸਰਚ ਬੇਸਡ ਪ੍ਰੋ ਵਿੱਚ ਫੀਚਰ ਹੈਗਾ ਜਿਹਦੇ ਵਿੱਚ ਤੁਸੀਂ ਰਿਸਰਚ ਬੇਸਡ ਡੇਟਾ ਐਨਾਲਿਸਿਸ ਜਾਂ ਡੇਟਾ ਰਿਸਰਚ ਜਿਹੜੀ ਉਹ ਕਰ ਸਕਦੇ ਹੋ। ਸੋ ਉਹ ਜਦੋਂ ਮੈਂ ਉਹ ਰਾਜਕਰਨ ਖੁਦ ਆਪਣੇ ਤੌਰ ਦੇ ਉੱਤੇ ਉਹਨੂੰ ਰਿਸਰਚ ਨੂੰ ਯੂਜ਼ ਕੀਤਾ, ਤੇ ਮੈਂ ਇਹਦੇ ਪਹਿਲੀ ਚੀਜ਼ ਦਿਮਾਗ ਦੇ ਵਿੱਚ 2 ਸਾਲ ਪਹਿਲਾਂ ਹੀ ਮੈਂ ਕਿਹਾ ਯਾਰ ਕੰਸਲਟੈਂਸੀ ਜਿਹੜੀ ਸਰਵਿਸਿਜ਼ ਹੈਗੀਆਂ ਨਾ, ਉਹਦੇ ਆਪਰੇਸ਼ਨਸ ਨੂੰ ਤੇ ਇਹਨੇ ਇੰਪੈਕਟ ਕਰਨਾ ਹੈ, ਕਿਉਂਕਿ ਕਰਨਾ ਹੀ ਦੇਖੋ ਕਰਨਾ। ਕਿੰਨਾ ਘੰਟਿਆਂ ਬੱਧੀ, ਕਿਉਂਕਿ ਜਿਹੜਾ ਕੰਸਲਟੈਂਸੀ ਵਿੱਚ ਬਿਜ਼ਨਸ ਐਨਾਲਿਸਟ ਹੋ ਗਏ ਜਾਂ ਰਿਸਰਚ ਐਨਾਲਿਸਟ ਹੋ ਗਏ, ਉਹਨਾਂ ਦਾ ਬਹੁਤ ਲੰਮੇ ਟਾਈਮ ਉਹਨਾਂ ਨੂੰ ਸਪੈਂਡ ਕਰਨਾ ਪੈਂਦਾ। ਮੇਰਾ ਨਿੱਜੀ ਤਜਰਬਾ ਹੈਗਾ, ਮੇਰੀ ਪੁਰਾਣੀ ਜਿਸ ਮੈਂ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ, ਉਹਦੇ ਵਿੱਚ ਸਾਡੇ ਕੰਸਲਟੈਂਸੀ ਦੇ ਜਿਹੜੇ ਐਨਾਲਿਸਟ ਆ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਸੀ। ਸੋ ਉਹਨਾਂ ਦਾ ਕਾਫੀ ਲੰਮਾ ਜਿਹੜਾ ਤਜਰਬਾ ਟਾਈਮ ਜਿਹੜਾ ਦਿਨ ਦੇ ਵਿੱਚ 15 16 ਘੰਟੇ ਆਮ ਹੀ ਉਹ ਦਿਨ ਦੇ ਵਿੱਚ ਕੰਮ ਕਰਦੇ ਲੱਗਦੇ ਆ। ਓਕੇ, ਹਾਂਜੀ। ਠੀਕ ਆ। ਹੁਣ ਉਹ ਜਿਹੜਾ ਕੰਮ ਆ ਰਿਸਰਚ ਦਾ, ਉਹ ਕਾਫੀ ਹਿੱਸੇ ਦਾ AI ਨੇ ਲੈ ਲਿਆ, ਜਦੋਂ ਤੁਸੀਂ ਹਾਂ। ਪ੍ਰੋ-ਗ੍ਰੇਡ ਰਿਸਰਚ ਕਰਦੇ ਹੋ, ਰਾਈਟ? ਸੋ ਉਹਦੇ ਵਿੱਚ ਤੁਹਾਨੂੰ ਫਰੰਟ ਫੇਸਿੰਗ ਦੇ ਲਈ ਤਾਂ ਫਿਰ ਵੀ ਬੰਦੇ ਚਾਹੀਦੇ ਆ, ਪਰ ਜਿਹੜੇ ਬੈਕ ਐਂਡ ਆਪਰੇਸ਼ਨਸ ਜਿਨ੍ਹਾਂ ਰਿਸਰਚ ਕਰਕੇ ਫਰੰਟ ਐਂਡ ਵਾਲੇ ਬੰਦੇ ਨੂੰ ਦੇਣਾ, ਉਹਨਾਂ ਦਾ ਇੱਕ ਆਬਵੀਅਸ ਜਿਹੀ ਇਨਫੋਰਮੇਸ਼ਨ ਜਿਹੜੀ ਉਹ ਸਾਨੂੰ ਲੱਗਦੀ ਸੀ ਕਿ ਭਾਈ ਇਹਨਾਂ ਦਾ ਕੰਮ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਔਖਾ ਹੋ ਜਾਣਾ। ਸੋ ਉਹੀ ਜਿਹੜੀ ਚੀਜ਼ ਆਪਾਂ ਸਾਹਮਣੇ ਦੇਖ ਰਹੇ ਹਾਂ। ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਜਦੋਂ ਮੈਕਿੰਸੀ ਜਾਂਦੀ ਹੈ ਤੇ ਬੇਨ ਜਾਂ ਹੋਰ ਇਹਨਾਂ ਦੇ ਜਿਹੜੇ ਕੰਪੀਟੀਟਰ ਹੋਣਗੇ, ਉਹਨਾਂ ਨੇ ਵੀ ਇਹ ਮੇਕ ਸ਼ੋਰ ਕਰਨਾ ਕਿ ਆਪਾਂ ਦਾ ਲੀਨ ਰਹੀ ਆਰਗੇਨਾਈਜੇਸ਼ਨ। ਉਹਦਾ ਕਾਰਨ ਇਹ ਵੀ ਜੇ AI ਤੁਹਾਡਾ ਸਾਰਾ ਕੰਮ ਕਰਕੇ ਤੁਹਾਨੂੰ ਰਿਸਰਚ ਕਰਕੇ ਦੇ ਦਿੰਦੀ ਆ, ਉਹਦੇ ਵਿੱਚ ਫਿਰ ਸਾਨੂੰ ਰਿਸੋਰਸਿਸ ਦੀ ਲੋੜ ਕੀ ਆ, ਹੈ ਨਾ, ਨਾਰਮਲ। ਹੁਣ ਉਹਦੇ ਵਿੱਚ ਕਈ ਸੋਚਣ ਦਾ ਸਵਾਲ ਇਹਦੇ ਚ ਇਹ ਹੋਊਗਾ ਵੀ AI ਦੇ ਉੱਤੇ ਆਪਾਂ ਬਾਰ-ਬਾਰ ਗੱਲ ਕਰਦੇ ਕਿ ਇਹ ਹੈਲੂਸੀਨੇਟ ਕਰਦੀ ਆ, AI ਤੁਹਾਨੂੰ ਗਲਤ ਡੇਟਾ ਪ੍ਰੈਜ਼ੈਂਟ ਕਰਕੇ ਦਿੱਤੀ ਆ। ਆਪਾਂ ਗੁਰਬਾਣੀ ਦੀ ਉਦੋਂ ਗੱਲ ਕਰਦੇ ਸੀ ਕਿ ਏਦਾਂ ਗੁਰਬਾਣੀ ਦੀ ਪੰਕਤੀ ਉਹਨੇ ਆਪਣੇ ਕੋਲੋਂ ਬਣਾ ਲਈ, ਤੇ ਇਹ ਉੱਤੇ ਟਰਸਟ ਕੀ ਹੋਵੇ, ਹੈ ਨਾ? ਹਾਂਜੀ। ਸੋ ਉਹਦੇ ਵੀ ਅੱਜ-ਕੱਲ੍ਹ ਕਈ ਤਰ੍ਹਾਂ ਦੇ ਰਾਹ ਰਸਤੇ ਅੱਜ-ਕੱਲ੍ਹ ਮਾਰਕੀਟ ਦੇ ਵਿੱਚ ਚੱਲਦੇ ਪਏ ਆ। ਇੱਕ ਇਹ ਹੈ ਕਿ ਜਦੋਂ ਤੁਸੀਂ AI ਨੂੰ ਰਿਸਰਚ ਕਰਦੇ ਹੋ, AI ਦੇ ਨਾਲ ਉਹਦੇ ਅੱਗੇ ਦੂਸਰੀ AI, ਮਿਸਾਲ ਦੇ ਤੌਰ ਤੇ ਜੈਮਨਾਈ ਦੇ ਨਾਲ ਰਿਸਰਚ ਕੀਤੀ ਹੈ ਕਿ ਚੈਟ GPT ਲਾ ਦਿੱਤੀ, ਭਾਈ ਤੂੰ ਇਹਨੂੰ ਪ੍ਰੂਫ ਰੀਡ ਕਰ। ਜੋ ਇਹਨੇ ਕੀਤਾ ਉਹਦੀ ਸਾਈਟੇਸ਼ਨ ਇੰਟਰਨੈਟ ਤੋਂ ਲੱਭ ਤੇ ਮੇਕ ਸ਼ੋਰ ਕਰਕੇ ਹੈਲੂਸੀਨੇਟ ਨਾ ਕਰੇ। ਤੇ ਮੈਂ ਕੁਝ ਡੇਟਾ ਪੜ੍ਹਦਾ ਸੀ ਕਿ ਜੇ ਤੁਸੀਂ 3 AI ਜਿਹੜੀਆਂ ਉਹ ਪਾਈਪਲਾਈਨ ਦੇ ਵਿੱਚ ਲਾ ਦਿੰਦੇ ਹੋ, ਤੇ ਤੁਹਾਡੀ ਐਕੂਰੇਸੀ ਜਿਹੜੀ ਉਹ ਵੱਧ ਕੇ 97-98% ਤੱਕ ਹੋ ਜਾਂਦੀ ਹੈ। ਸੋ ਗੱਲ ਇਹ ਹੈ ਕਿ ਮਸ਼ੀਨ ਸਾਰਾ ਕੰਮ ਕਰ ਰਹੀ ਹੈ। ਇੱਕ ਮਸ਼ੀਨ ਨੇ ਰਿਸਰਚ ਕੀਤੀ, ਦੂਸਰੀ ਮਸ਼ੀਨ ਨੇ ਉਹਨੂੰ ਪ੍ਰੂਫ ਰੀਡ ਕਰਨਾ, ਤੀਸਰੀ ਮਸ਼ੀਨ ਨੇ ਉਹਨੂੰ ਡਬਲ ਚੈੱਕ ਕਰਨਾ। ਤਾਂ ਉਹਦੇ ਨਾਲ ਜਿਹੜੀ ਐਕੂਰੇਸੀ ਰੇਟ ਆ, ਮੈਂ ਕੁਝ ਡੇਟਾ ਦੇਖਦਾ ਸੀ, ਡੋਂਟ ਕਾਊਂਟ ਔਨ ਮੀ, ਪਰ ਮੋਟੇ ਤੌਰ ਦੇ ਉੱਤੇ ਆ ਕਿ ਕਾਫੀ ਜ਼ਿਆਦਾ ਐਕੂਰੇਸੀ ਹੈਗੀ। ਕਿਉਂਕਿ ਜਦੋਂ ਹਿਊਮਨ ਵੀ ਕੋਈ ਰਿਸਰਚ ਕਰਦੇ ਆ ਆਪਾਂ, ਹਿਊਮਨਲੀ ਉਹਦੇ ਵਿੱਚ ਵੀ ਤਾਂ ਕੁਝ ਹੁਣਤਾਈਆਂ ਰਹਿ ਹੀ ਜਾਂਦੀਆਂ, ਤੇ 97-98% ਕਾਫੀ ਮੈਨੂੰ ਲੱਗਦਾ ਵੱਡਾ ਇੱਕ ਨੰਬਰ ਆ। ਸੋ AI ਉਹਦਾ ਕੰਮ ਜਿਹੜਾ ਉਹ ਕਰ ਰਹੀ ਆ। ਸੋ ਉਹਦੇ ਕਰਕੇ ਜਿਹੜੇ ਸੀ ਮੈਕਿੰਸੀ ਕੰਪਨੀ ਦੀ ਜਿਹੜੀ ਉਹ ਹੈਗੀ ਆ ਹੈਡ ਕਾਊਂਟ ਰਿਡਕਸ਼ਨ, ਉਹ ਆਪਾਂ ਦੇਖ ਰਹੇ ਹਾਂ। ਹੁਣ ਨਾਲ ਦੇ ਨਾਲ ਇਹਦੇ ਵਿੱਚ ਆਪਾਂ ਥੋੜੇ ਇਤਿਹਾਸਿਕ ਦੇ ਪੱਖ ਦੇ ਵਿੱਚ ਵੀ ਜਾਈਏ, ਤੇ ਮੈਕਿੰਸੀ 2012 ਦੇ ਵਿੱਚ ਇਹਨਾਂ ਕੋਲ ਤਕਰੀਬਨ 17,000 ਦੇ ਕਰੀਬ ਵਰਕਫੋਰਸ ਹੈਗੀ ਸੀ, ਤੇ ਇਹਨਾਂ ਦਾ ਕੰਮ ਕਾਫੀ ਵਧਿਆ। ਤੇ ਇਹਨਾਂ 2022 ਦੇ ਵਿੱਚ ਆ ਕੇ ਇਹਨਾਂ ਦੀ ਜਿਹੜੀ ਗਿਣਤੀ ਆ ਤਕਰੀਬਨ 10 ਸਾਲਾਂ ਦੇ ਵਿੱਚ, ਤੁਸੀਂ ਹਿਸਾਬ ਲਾਓ ਕਿ ਆਪਣਾ 1.5 ਗੁਣਾ ਇਹਨਾਂ ਚ ਵਾਧਾ ਹੋਇਆ, ਹੈ ਨਾ? ਅੱਛਾ, ਠੀਕ ਆ। ਸੋ ਇਹਦਾ ਤਾਂ 45,000 ਦੇ ਕਰੀਬ 2022 ਦੇ ਵਿੱਚ ਆ ਗਈ। ਤਾਂ ਹੁਣ ਇਹਦੀ 10% ਜਿਹੜੀ ਆ ਕਟੌਤੀ ਉਹ ਕਰ ਰਹੇ। ਇਹਨਾਂ ਦਾ ਐਨੂਅਲ ਰੈਵਨਿਊ ਹੈਗਾ 15 ਤੋਂ 16 ਬਿਲੀਅਨ ਰੇਂਜ ਦੇ ਵਿੱਚ, ਹੈ ਨਾ? ਤਾਂ ਹੁਣ ਓਵਰ ਦਾ ਪੀਰੀਅਡ ਆਫ ਟਾਈਮ ਦੋ ਚੀਜ਼ਾਂ ਤੋਂ ਇਹਨਾਂ ਨੂੰ ਧੱਕਾ ਲੱਗਣਾ। ਇੱਕ ਤਾਂ ਹੈਗਾ ਵੀ ਬੈਕ ਐਂਡ ਜਿਹੜੇ ਆਪਰੇਸ਼ਨਸ ਆ, ਉਹਨਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਤਾਂ ਆਪਟੀਮਾਈਜ਼ ਕਰਨਾ, ਪਰ ਇਹ ਆ ਵੀ ਜਿਹੜੀ ਮਾੜੀ ਮੋਟੀ ਰਿਸਰਚ ਜਾਂ ਛੋਟਾ ਮੋਟਾ ਡੇਟਾ ਐਨਾਲਿਸਿਸ ਦਾ ਪ੍ਰੋਜੈਕਟ ਆ, ਉਹ ਕੰਪਨੀ ਚ ਕਹਿੰਦੇ ਆ ਵੀ ਅਸੀਂ ਆਪ ਹੀ AI ਦੇ ਥਰੂ ਕਰ ਲਾਂਗੇ, ਸਾਨੂੰ ਕੰਸਲਟੈਂਸੀ ਦੀ ਲੋੜ ਨਹੀਂ। ਸੋ ਬਿਗਰ ਪ੍ਰੋਜੈਕਟਸ ਜਿਹੜੇ ਆ, ਉਹਨਾਂ ਦੇ ਲਈ ਹੁਣ AI ਕੰਸਲਟੈਂਸੀ ਜਿਹੜੀਆਂ ਉਹ ਕੰਮ ਆਉਣਗੀਆਂ। ਜਿਹੜੇ ਛੋਟੇ ਮੋਟੇ ਕੰਮ ਹੈਗੇ ਆ, 2-4 ਮਹੀਨੇ ਦਾ ਪ੍ਰੋਜੈਕਟ ਮੇ ਬੀ, ਹੈ ਨਾ, ਉਹ ਕਾਫੀ ਜ਼ਿਆਦਾ AI ਜਿਹੜਾ ਉਹਨੂੰ ਮੈਨੇਜ ਕਰ ਸਕਦਾ, ਕਿਉਂਕਿ ਇੰਟਰਨੈਟ ਦੇ ਟੂਲਸ ਵਿੱਚ ਕਲਿੱਦਾਂ ਦੇ ਸੈੱਲ ਹੋਣ ਲੱਗ ਪਏ ਆ। ਸੋ ਡੈਫੀਨਿਟਲੀ ਉਹਨਾਂ ਦਾ ਜਿਹੜਾ ਬਿਜ਼ਨਸ ਰੈਵਨਿਊ ਆ ਉਹ ਵੀ ਘਟੇਗਾ। ਸੋ ਜਦੋਂ ਬਿਜ਼ਨਸ ਰੈਵਨਿਊ ਘਟੇਗਾ, ਉਹ ਦੇਖ ਰਹੇ ਆ ਸਾਹਮਣੇ, ਤੇ ਉਹਦੇ ਨਾਲ ਆਪਣੇ ਆਪਰੇਸ਼ਨਲ ਐਫੀਸ਼ੀਐਂਸੀ ਤੇ ਕਾਸਟ ਡਿਸਪਲਿਨ ਉਹਨਾਂ ਨੂੰ ਲੈ ਕੇ ਆਉਣਾ ਪਊਗਾ। ਸੋ ਫਿਰ ਅਗੇਨ ਜਦੋਂ ਆਪਾਂ, ਸਾਡਾ ਇਹਦੇ ਚ ਕੀ ਮਤਲਬ ਆ ਗੱਲ ਕਰਨ ਦਾ ਇਸ ਟਾਕ ਸ਼ੋ ਦੇ ਵਿੱਚ, ਇਹ ਆ ਕਿ ਦੇਖੋ ਇਹਦੇ ਵਿੱਚ ਵੀ ਆਪਾਂ ਜੇ ਬਰੀਕੀ ਦੇ ਨਾਲ ਦੇਖੀਏ ਰਾਜਕਰਨ, ਤੇ ਕਿਹੜੀਆਂ ਜੌਬਾਂ ਜਾ ਰਹੀਆਂ, ਜੌਬਾਂ ਉਹ ਜਾ ਰਹੀਆਂ ਜਿਹੜੀਆਂ ਬੈਕ ਐਂਡ ਦੇ ਉੱਤੇ, ਜਿਨ੍ਹਾਂ ਦੀ ਕਸਟਮਰ ਇੰਟਰੈਕਸ਼ਨ ਨਹੀਂ ਹੈਗੀ, ਜਿਹੜੀ ਰਿਸਰਚ ਕਰਕੇ ਦਿੰਦੇ, ਸਾਇਲਸ ਦੇ ਵਿੱਚ ਲੋਕ ਰਹਿੰਦੇ ਆ। ਸੋ ਆਪਣੇ ਪੰਜਾਬੀਆਂ ਨੂੰ ਕਾਫੀ ਏਦਾਂ ਦੀ ਆਦਤ ਹੁੰਦੀ ਆ, ਉਹ ਜਿਹੜੀਆਂ ਫਰੰਟ ਫੇਸਿੰਗ ਜੌਬਾਂ ਤੋਂ ਨਾ ਥੋੜਾ ਥਿੜਕਦੇ ਆ।
ਮੈਨੂੰ ਇੱਕ ਮੈਂ ਟਰੱਕਿੰਗ ਵਾਲੇ ਨਾਲ ਵੀਕਐਂਡ ਦੇ ਉੱਪਰ ਹੀ ਗੱਲ ਕਰਦਾ ਸੀ, ਮੈਂ ਰਿਲੇਟਡ ਬਹੁਤ ਜ਼ਿਆਦਾ ਰਿਲੇਟਡ ਹੋ ਸਕਦਾ ਕਿ ਦੋਦਾ ਆਪਣਾ opinion ਨਹੀਂ ਹੋਏ। ਤੇ ਕਹਿੰਦੇ ਲੋਕੀ ਜੋ ਟਰੱਕਿੰਗ ਦੇ ਵਿੱਚ ਇੱਕ ਵੱਡਾ ਜਾਣ ਦਾ ਕਾਰਨ ਇਹ ਵੀ ਆ ਕਿ ਚਲੋ ਠੀਕ ਆ, ਪੈਸਾ ਤਾਂ ਹੈਗਾ ਹੀ ਹੈਗਾ ਸੀ, ਪਰ ਇਹ ਆ ਕਿ ਤੁਸੀਂ ਕਿਸੇ ਨਾਲ ਬਹੁਤਾ ਇੰਟਰੈਕਟ ਨਹੀਂ ਕਰਦੇ ਟਰੱਕਿੰਗ ਦੇ ਵਿੱਚ। ਲੋਕੀ ਆਪਣੇ ਬਬਲ ਦੇ ਵਿੱਚ ਥੋੜਾ ਰਹਿਣਾ ਚਾਹੁੰਦੇ ਆ, ਲੋਕੀ ਅਨਕੰਫਰਟੇਬਲ ਹੁੰਦੇ ਨੇ, ਵੀ ਲੈਂਗੁਏਜ ਬੈਰੀਅਰ ਹੋਣ ਜਾਂ ਹੋਰ ਵੀ ਸੁਭਾਅ ਵਿੱਚ ਵੀ ਹੁੰਦਾ ਕਈ ਵਾਰ। ਤੇ ਲੋਕੀ ਟਰੱਕਿੰਗ ਦੇ ਵਿੱਚ ਉਹਨਾਂ ਨੂੰ ਥੋੜੀ ਈਜ਼ੀ ਜੌਬ ਲੱਗਦੀ ਕਿ ਆਪਣਾ ਕੰਮ ਕੀਤਾ, ਕਿਸੇ ਦੀ ਹੋਏ ਨਹੀਂ, ਆਪਾਂ ਗੱਲ ਕਰਨ ਦੀ ਲੋੜ ਨਹੀਂ ਵਾਲੀ, ਹੈਂਡ ਆਫ ਦੇ ਵੇਲੇ ਥੋੜੀ ਬਹੁਤੀ ਆਪਾਂ ਨੂੰ ਲੋੜ ਹੁੰਦੀ ਆ, ਸੋ ਆਪਣੇ ਕੰਮ ਦਾ ਬਦਲ ਉੱਤੇ ਚੱਲ। ਪਰ ਇਹਦੇ ਵਿੱਚ ਇਹ ਦੇਖੋ ਕਿ ਇਦਾਂ ਦੀ ਜਿਹੜੀ ਜੌਬਾਂ ਕੰਸਲਟੈਂਸੀ ਦੇ ਵਿੱਚ ਉਹ ਜਾ ਰਹੀਆਂ ਜਿਹਦੇ ਵਿੱਚ ਤੁਸੀਂ ਕਸਟਮਰ ਇੰਟਰੈਕਸ਼ਨ ਨਹੀਂ ਕਰਦੇ ਸੀ, ਇਹ ਸਾਰੇ ਉਦਾਂ ਦੇ ਰੋਲ ਤੇ ਕੰਪਨੀ ਵਾਈਡ ਆਪਾਂ ਦੇਖ ਰਹੇ ਹਾਂ। ਸੋ ਹਿਊਮਨ ਇੰਟਰੈਕਸ਼ਨ ਸੌਫਟ ਸਕਿੱਲਸ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਬਹੁਤ ਇੰਪੋਰਟੈਂਟ ਹੋਣਗੇ, ਅਸੀਂ ਬਾਰ-ਬਾਰ ਗੱਲ ਕਰਦੇ ਹਾਂ। ਸੋ ਛੋਟੀ ਜਿਹੀ ਇੱਕ ਅਪਡੇਟ ਇਸ ਖਬਰ ਵਿੱਚ। ਯਾ ਨਹੀਂ, ਸੋ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਆਪਣੇ ਜਿਹੜਾ ਉਹ ਸਾਹਮਣੇ ਆ। ਹੁਣ ਦੇਖੋ ਜੇ ਕੰਸਲਟੈਂਟ ਜਿੱਦਾਂ ਤੁਸੀਂ ਦੱਸ ਵੀ ਇਹਨਾਂ ਕੰਪਨੀ ਦੇ ਉੱਤੇ ਇਹਦਾ ਅਸਰ ਹੋਊਗਾ, ਅਤੇ ਓਬਵੀਅਸਲੀ ਬਾਕੀ ਥਾਵਾਂ ਦੇ ਉੱਤੇ ਵੀ ਜਿਹੜਾ ਕਿੰਨਾ ਅਸਰ ਇਸ ਸਾਰੀਆਂ ਚੀਜ਼ਾਂ ਦਾ ਪੈ ਹੀ ਰਿਹਾ ਆ, ਅਸਰ ਆ ਵੀ ਰਿਹਾ, ਦਿਖ ਵੀ ਰਿਹਾ ਆ ਵੀ ਉਹ ਕੀ ਜਿਹੜਾ ਹੋਣਾ। ਇਹਦੇ ਵਿੱਚ ਮੈਂ ਮਾੜੀ ਜਿਹੀ ਹੋਰ ਇੱਕ ਗੱਲ ਐਡ ਕਰਦਾ ਜਿਹੜੀ ਮੈਂ ਥੋੜੀ ਜਿਹੀ ਪਹਿਲੇ ਵੀ ਦੱਸੀ ਸੀ ਕਿ ਦੇਖੋ ਬਾਕੀ ਵੀ ਇਹਨਾਂ ਦੇ ਜਿਹੜੇ ਆਪਾਂ ਕੰਪੈਟੀਟਰ ਦੀ ਗੱਲ ਕਰਦੇ ਆ ਨਾ, ਡਿਲਾਈਟ ਹੋ ਗਿਆ, BWC ਹੋ ਗਿਆ, ਅਰਨਸਟ ਐਂਡ ਯੰਗ ਹੋ ਗਿਆ ਨਾ, ਉਹਨਾਂ ਨੇ ਵੀ ਆਪਾਂ ਪਿੱਛੇ ਜੇ ਗੱਲਬਾਤ ਕਰਦੇ ਵੀ ਉਹਨਾਂ ਵੀ ਪਿੱਛੇ ਜੇ ਜੌਬ ਕਟਿੰਗ ਦੀ ਗੱਲ ਆਪਾਂ ਨੂੰ ਮੀਡੀਆ ਦੇ ਵਿੱਚ ਬਹੁਤੇ ਪ੍ਰੋਮੀਨੈਂਟਲੀ ਤਾਂ ਨਹੀਂ, ਪਰ ਉਹਨਾਂ ਨੂੰ ਸੁਣਨ ਦੇ ਵਿੱਚ ਆਪਾਂ ਨੂੰ ਮਿਲੀ। ਤੇ ਉਹਨਾਂ ਘੱਟੋ ਘੱਟ ਇਹ ਕਿਹਾ ਸੀ ਕਿ ਆਪਾਂ ਨਵੀਂ ਹਾਇਰਿੰਗ ਜਿਹੜੀ ਉਹ ਨਹੀਂ ਕਰਾਂਗੇ, ਕਿਉਂਕਿ ਉਹਨਾਂ ਦੀ ਕਸਟਮਰ ਜਿਹੜੇ ਕਲਾਇੰਟ ਦੀ ਡਿਮਾਂਡ ਆ ਉਹ ਸੌਫਟਨ ਹੋਈ ਆ। ਪਰ ਕਿਉਂਕਿ ਮੈਕਿੰਸੇ ਐਂਡ ਕੰਪਨੀ ਇੱਕ ਵੱਡਾ ਨਾਮ ਆ, ਬੜੀ ਪੁਰਾਣੀ ਵੀ ਆ, ਤਕਰੀਬਨ 100 ਸਾਲ ਪੁਰਾਣੀ ਕੰਸਲਟੈਂਸੀ ਕੰਪਨੀ ਵੱਡੀ ਵੀ ਆ, ਸੋ ਇਹਦੀ ਗੱਲਬਾਤ ਜਿਹੜੀ ਨਿਊਜ਼ ਵਿੱਚ ਜ਼ਿਆਦਾ ਸਾਹਮਣੇ ਸਾਡੇ ਆਈ ਆ ਜੀ। ਹਾਂ ਜੀ, ਬਿਲਕੁਲ। ਅੱਛਾ, ਇਹਦੇ ਵਿੱਚ ਆਪਾਂ ਹਰਵਿੰਦਰ ਇੱਕ ਅੱਗੇ ਗੱਲ ਨੂੰ ਜੇ ਆਪਾਂ ਵਧਾਉਂਦੇ ਹਾਂ, ਨਾਲ ਗੱਲ ਕਰਦੇ ਹਾਂ, ਟਰੰਪ ਪ੍ਰਸ਼ਾਸਨ ਨੇ ਪਿਛਲੇ ਵੀਕ ਦੇ ਵਿੱਚ ਇੱਕ ਹੋਰ ਫੈਸਲਾ ਵੀ ਜਿਹੜਾ ਉਹ ਲਿਆ ਵੀ AI ਨੂੰ ਰੈਗੂਲੇਟ ਨਹੀਂ ਕਰਨਾ। ਉਹਨੇ ਸਪੈਸ਼ਲ ਇੱਕ ਐਗਜ਼ੈਕਟਿਵ ਆਰਡਰ ਟਰੰਪ ਹੋਣਾ ਨੇ ਜਾਰੀ ਕਰ ਦਿੱਤਾ। ਫਿਰ ਉਸ ਤੋਂ ਬਾਅਦ 'ਚ ਦੇਖਿਆ ਵੀ ਜਿਹੜਾ ਗੈਵਿਨ ਨਿਊਸਮ ਆ, ਉਹਨੇ ਕਫਿੰਗ ਸੀਜ਼ਨ ਕਰਕੇ ਇੱਕ AI ਦੇ ਨਾਲ ਜਨਰੇਟਡ ਵੀਡੀਓ ਟਰੰਪ ਦੀ, ਪੀਟ ਹੈਗਸੈਥ ਦੀ ਅਤੇ ਸਟੀਵਨ ਮਿਲਰ ਦੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਬਣਾ ਦਿੱਤੀ। ਸੋ ਵਾਈਟ ਹਾਊਸ ਦਾ AI ਦੇ ਉੱਤੇ ਕਿਸੇ ਵੀ ਤਰੀਕੇ ਦਾ ਰੈਗੂਲੇਸ਼ਨ ਨਾ ਹੋਵੇ, ਉਹਦੇ ਲਈ ਸਪੈਸ਼ਲ ਇੱਕ ਬੰਦਾ ਜਿਹੜਾ ਉਹ ਲੈ ਕੇ ਆਉਣਾ। ਸੋ ਵਾਟ ਡਜ਼ ਇਟ ਟੈਲ ਅਸ ਵੀ ਇਹ ਆਉਣ ਵਾਲਾ ਭਵਿੱਖ ਕਿੱਦਾਂ ਦਾ ਆ? ਕਈ ਸਟੇਟਸ ਜਿਨ੍ਹਾਂ 'ਚ ਕੈਲੀਫੋਰਨੀਆ ਇੱਕ ਆ, ਉਹ AI ਨੂੰ ਰੈਗੂਲੇਟ ਕਰਨਾ ਚਾਹੁੰਦੀ ਆ। AI ਵਾਲੇ ਖੁਦ ਪਹਿਲੋਂ ਕਾਂਗਰਸ ਦੇ ਕੋਲ ਜਾਂਦੇ ਰਹੇ ਵੀ ਸਾਨੂੰ ਰੈਗੂਲੇਟ ਕਰੋ, ਸਾਨੂੰ ਰੈਗੂਲੇਟ ਕਰੋ, ਅਤੇ ਹੁਣ ਵਾਈਟ ਹਾਊਸ ਨੇ ਤਾਂ ਬੇਸਿਕਲੀ ਕਿਹਾ ਵੀ AI ਨੂੰ ਖੁੱਲ੍ਹੇ ਛੱਡ ਦਿਓ। ਸੋ ਇਹਦੇ ਬਾਰੇ ਆਪਾਂ ਡੈਡੀਕੇਟਡ 3 ਹਫ਼ਤੇ ਪਹਿਲਾਂ ਡਿਸਕਸ਼ਨ ਕੀਤੀ ਸੀ, ਉਹਦੀ ਕੰਟੀਨਿਊਏਸ਼ਨ ਹੀ ਆਪਾਂ ਰੱਖ ਲੈਂਦੇ ਹਾਂ ਕਿ AI ਦੀ ਡਿਵੈਲਪਮੈਂਟ ਪ੍ਰੀ ਪੈਰਿਸ ਸਮਿਟ ਜਿਹੜਾ ਕਿ ਆ ਜਨਵਰੀ ਦੇ ਵਿੱਚ ਹੋਇਆ ਸੀ, ਉਹਦੇ ਤੋਂ ਪਹਿਲਾਂ ਵਾਲੀ ਜਿਹੜੀ ਗੱਲਬਾਤ ਰੈਗੂਲੇਸ਼ਨ ਦੇ ਉੱਤੇ ਉਹ ਵੱਖਰੇ ਤਰ੍ਹਾਂ ਦੀ ਸੀ, ਤੇ ਉਸ ਤੋਂ ਬਾਅਦ ਯਾਨੀ ਕਿ 2025 ਵਿੱਚ ਜਿਹੜੀ ਰੈਗੂਲੇਸ਼ਨ ਦੀ ਗੱਲਬਾਤ ਉਹ ਵੱਖਰੇ ਤਰ੍ਹਾਂ ਦੀ। ਉਹ ਮੈਂ ਕਿਉਂ ਹੋਈ, ਇਹ ਪਿਵਟ ਮੂਵਮੈਂਟ ਕਿੱਦਾਂ, ਜਿਹੜੇ ਸਰੋਤੇ ਰਿਵਿਊਅਰਸ ਨੇ ਪੁਰਾਣੀ ਗੱਲਬਾਤ ਨਾ ਸੁਣੀ ਹੋਵੇ ਉਹਦੇ ਬਾਰੇ ਆਪਾਂ ਦੁਬਾਰਾ ਥੋੜਾ ਰਿਫਰੈਸ਼ ਕਰ ਦਿੰਦੇ ਉਹਨਾਂ ਨੂੰ ਕਿ 2025 ਦੀ ਜਨਵਰੀ ਦੇ ਵਿੱਚ ਪੈਰਿਸ ਸਮਿਟ ਵਿੱਚ AI ਸਮਿਟ ਹੁੰਦਾ, ਜਿਹਦੇ ਵਿੱਚ ਸਾਰੇ ਗੱਲਬਾਤ ਇਹ ਕਰ ਰਹੇ ਆ ਵੀ ਆਪਾਂ ਰੈਗੂਲੇਟ ਕਰੀਏ AI। ਉਹ ਤੋਂ ਐਗਜ਼ੈਕਟਲੀ 3 ਹਫ਼ਤੇ ਪਹਿਲਾਂ ਜਿਹੜਾ ਚਾਈਨਾ ਡੀਪਸੀਕ ਕੱਢ ਦਿੰਦਾ, ਡੀਪਸੀਕ AI ਕੱਢ ਦਿੰਦਾ, ਜਿਹਦੇ ਵਿੱਚ ਉਸ ਤੋਂ ਪਹਿਲਾਂ ਕਿਉਂਕਿ ਪੂਰੀ ਦੁਨੀਆ ਤੇ ਵਰਲਡ ਵਿਊ ਇਹੀ ਸੀ ਕਿ ਜਿਹੜਾ ਵੈਸਟ ਆ ਉਹਦੀ ਪ੍ਰੋਮੀਨੈਂਟ ਹੈਗਾ AI ਦੇ ਵਿੱਚ। ਚੈਟ GPT ਦਾ, ਜੈਮੀਨਾਈ ਵਗੈਰਾ ਹੋ ਗਏ, ਹੋਰ ਵੀ ਉਹ ਸਾਰੇ ਵੈਸਟ ਦੇ ਹੀ ਸੀ। ਪਰ ਉਸ ਤੋਂ ਬਾਅਦ 3 ਹਫ਼ਤੇ ਪਹਿਲਾਂ ਜਦੋਂ ਚਾਈਨਾ ਡੀਪਸੀਕ ਕੱਢਿਆ ਤੇ ਜਿਹੜਾ ਪੈਰਿਸ ਸਮਿਟ ਵਿੱਚ ਐਗਰੀਮੈਂਟ ਹੋਣਾ ਸੀ, ਉਹਦਾ ਜਿਹੜਾ ਫਰੇਮਵਰਕ ਉਹ ਬਣਾਇਆ ਹੈਗਾ। ਸੋ ਪੂਰੀ ਬੈਚ ਉੱਤੇ ਫਿਰ ਵੀ ਥੋੜਾ ਜਿਹਾ ਐਗਰੀਮੈਂਟ ਤੇ ਇਹਦਾ ਹੋਇਆ ਵੀ ਆਪਾਂ ਇਹਦੇ ਉੱਤੇ ਰੈਗੂਲੇਸ਼ਨ ਲੈ ਕੇ ਆਵਾਂਗੇ AI ਦੇ ਉੱਤੇ, ਪਰ ਉਹਦੇ ਉੱਤੇ US ਨੇ ਤੇ ਬ੍ਰਿਟੇਨ ਨੇ ਸਾਈਨ ਨਹੀਂ ਕੀਤੇ, ਬਾਕੀ ਸਾਰੇ ਦੁਨੀਆ ਦੇ ਦੇਸ਼ਾਂ ਨੇ ਕੀਤੇ। ਜੇ ਮੈਂ ਗਲਤ ਨਾ ਹੋਵਾਂ ਤਕਰੀਬਨ 58 ਦੇ ਕਰੀਬ ਦੇਸ਼ਾਂ ਨੇ ਸਾਈਨ ਕੀਤੇ ਸੀ, ਹੈ ਨਾ। ਤੇ ਪਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਹੋਇਆ ਕਿ ਜੇ AI ਦੇ ਵਿੱਚ ਆਪਾਂ ਰੈਗੂਲੇਸ਼ਨ, ਕਿਉਂਕਿ ਰੈਗੂਲੇਸ਼ਨ ਦੇ ਵਿੱਚ ਜਦੋਂ ਸੇਫਟੀ ਮੈਜਰਸ ਆਪਾਂ ਲੈਣੇ ਆ, ਡਿਵੈਲਪਮੈਂਟ ਦਾ ਟਾਈਮ ਵੀ ਥੋੜਾ ਜ਼ਿਆਦਾ ਉਹਨੂੰ ਚਾਹੀਦਾ ਹੁੰਦਾ, ਜਿਹੜੇ ਡਿਵੈਲਪਰ ਉਹਨਾਂ ਰੈਗੂਲੇਸ਼ਨਸ ਦਾ ਧਿਆਨ ਰੱਖਣਾ ਹੁੰਦਾ ਵਾ। ਤੇ ਨਾਲ ਦੀ ਨਾਲ ਸਾਨੂੰ ਪਤਾ ਕਿ ਇੱਕ ਸਿੰਗਲ ਵਰਲਡ ਆਰਡਰ ਤਾਂ ਹੁਣ ਰਿਹਾ ਨਹੀਂ, ਡੂਅਲ ਵਰਲਡ ਆਰਡਰ ਚਾਈਨਾ ਨੂੰ ਬਰਾਬਰ ਰੱਖ ਕੇ ਜਿਹੜੇ ਐਨਾਲਿਸਟ ਆ ਉਹ ਦੇਖਦੇ ਆ ਵੀ ਡੂ ਵਰਲਡ ਆਰਡਰ ਦੁਬਾਰਾ ਆਪਾਂ ਬਣਨ ਦੇ ਵੱਲ ਜਾ ਰਹੇ ਆ। ਰਸ਼ੀਆ ਟੁੱਟਣ ਤੋਂ ਬਾਅਦ ਅਮਰੀਕਾ ਹੀ ਦੁਨੀਆ ਦੀ ਇੱਕ ਵੱਡੀ ਇਕਨੋਮੀ ਹੁਣ ਚੀਨ ਨੂੰ ਬਰਾਬਰ ਦੀ ਟੱਕਰ ਦੇ ਰਿਹਾ, ਤੇ ਚੀਨ AI ਦੇ ਫੀਲਡ ਵਿੱਚ ਕਾਫੀ ਤਰੱਕੀ ਕਰ ਰਿਹਾ।
ਤਾਂ ਉਹਦੇ ਵਿੱਚ ਇਹਨਾਂ ਨੂੰ ਇਹ ਆ ਕਿ ਵੈਸਟਰਨ ਨੇਸ਼ਨ ਦੇ ਉੱਤੇ ਤੇ ਖਾਸ ਤੌਰ ਤੇ ਅਮਰੀਕਾ ਨੂੰ ਕਿ ਆਪਾਂ ਜਿਹੜਾ ਰੈਗੂਲੇਸ਼ਨਸ ਕਰਕੇ ਪਿੱਛੇ ਨਾ ਰਹਿ ਜਾਈਏ, ਇਹ ਇੱਕ ਵੱਡਾ ਕਾਰਨ ਜਿਹੜਾ ਮੋਟੇ ਤੌਰ ਦੇ ਉੱਤੇ ਫਰਮ 10,000 ਫੀਟ ਇਦਾਂ ਦੇਖਿਆ ਜਾ ਰਿਹਾ। ਉਹਦੇ ਵਿੱਚ ਫਿਰ ਕੋਈ ਵੈਸਟਡ ਇੰਟਰਸਟ ਤਾਂ ਹੁੰਦੇ ਸਾਨੂੰ ਪਤਾ ਕਿ ਜਿਹੜੇ ਸਾਰੇ ਕਹਿੰਦੇ ਕਿ ਕੰਪਨੀਜ਼ ਹੈਗੀਆਂ ਕਿ ਜੇ ਭਾਈ ਸਾਨੂੰ ਰੈਗੂਲੇਟ ਕੀਤਾ ਤੇ ਅਸੀਂ ਸਾਡੀ ਸਲੋ ਡਾਊਨ ਹੋਣੀ ਆ ਗੱਲ, ਤੇ ਆਪਾਂ ਡਿਵੈਲਪਮੈਂਟ ਉਸ ਤਰ੍ਹਾਂ ਦੀ ਨਹੀਂ ਕਰ ਸਕਦੇ ਤੇ ਚਾਈਨਾ ਸਾਡੇ ਕੋਲ ਨਿਕਲ ਜੂਗਾ। ਮੈਂ ਪਿਛਲੇ ਹਫਤੇ ਇੱਕ ਮੈਂ AI ਦੇ ਰਿਲੇਟਡ ਪੋਡਕਾਸਟ ਸੁਣਦਾ ਸੀ ਕਿ ਜਿਹੜੇ ਇਸ ਤਰ੍ਹਾਂ ਦੀ ਕਨਵਰਸੇਸ਼ਨ ਆ, ਕਿਉਂਕਿ ਦੋ ਤਰ੍ਹਾਂ ਦੀ ਕਨਵਰਸੇਸ਼ਨ ਹੁੰਦੀ ਹੈ ਲਾਈਫ ਦੇ ਹੈ ਨਾ, ਆਪਾਂ ਆਮ ਤੌਰ ਦੇ ਉੱਤੇ ਇੱਕ ਹੁੰਦੀ ਆਮ ਲੋਕਾਂ ਦੀ ਕਨਵਰਸੇਸ਼ਨ, ਇੱਕ ਹੁੰਦੀ ਐਲੀਟ ਵਰਗ ਕਨਵਰਸੇਸ਼ਨ। ਹਰ ਇੱਕ ਫੀਲਡ ਵਿੱਚ ਐਲੀਟ ਵਰਗ ਹੁੰਦਾ ਹੈ, ਪੋਲਿਟਿਕਸ ਵਿੱਚ ਵੀ ਐਲੀਟ ਹੁੰਦਾ ਵਾ, ਟੈਕ ਵਰਲਡ ਦੇ ਵਿੱਚ ਵੀ ਐਲੀਟ ਹੁੰਦਾ ਹੈ, ਕਿਉਂਕਿ ਉਹਨਾਂ ਦੀ ਜਿਹੜੀ ਕਨਵਰਸੇਸ਼ਨ ਓਪਨ ਦੇ ਵਿੱਚ ਆ ਰਹੀ ਹੈ ਉਹ ਬੜੀ ਵਧੀਆ। AI ਸਾਰਿਆਂ ਨੂੰ ਹੈਲਪ ਕਰੂਗੀ, AI ਬਿਮਾਰੀਆਂ ਦਾ ਇਲਾਜ ਕਰੂਗੀ, ਕੈਂਸਰ ਦਾ ਇਲਾਜ ਕੱਢ ਦੇਣਾ, ਹੋਰ ਬਿਮਾਰੀਆਂ ਦਾ, ਵਿਚ ਇਜ਼ ਟਰੂ ਹੈ ਨਾ। ਪਰ ਜਿਹੜੀ ਉਹਨਾਂ ਦੇ ਉੱਤੇ ਕਨਵਰਸੇਸ਼ਨ ਉਹ ਇਹ ਆ ਰਹੀ ਹੈ ਕਿ ਭਾਈ ਆਪਾਂ AI ਦੀ ਫੀਲਡ ਵਿੱਚ ਅੱਗੇ ਵਧਣਾ, ਨਹੀਂ ਤੇ ਅਸੀਂ ਗੁਲਾਮ ਬਣ ਜਾਾਂਗੇ ਜਿਹੜੇ ਕਿ ਸਾਡੇ ਕਲਚਰ ਦੇ ਨਹੀਂ ਹੈ ਜੇ ਉਹਨਾਂ ਨੇ ਲਾਂਚ ਨਹੀਂ ਕੀਤੀ। ਸੋ ਡਾਇਰੀ ਆਫ CEO ਮੈਂ ਨਾਲ ਲੈ ਦੇਣਾ ਇੱਥੇ ਨਾ, ਪੋਡਕਾਸਟ ਮੈਂ ਕਦੇ ਸੁਣਦਾ ਹਾਂ, ਉਹਦੇ ਵਿੱਚ 2-3 ਪੋਡਕਾਸਟ ਇਸ ਸੀਰੀਜ਼ ਦੇ ਵਿੱਚ ਹੀ ਹੈ ਸੀ। ਸੋ ਜਿਹੜੇ ਤੁਸੀਂ ਰੈਗੂਲੇਸ਼ਨ ਦੀ ਗੱਲ ਹੈ ਇਹਨੂੰ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ। ਜਿਹੜੇ ਵੈਸਟਰਨ ਇੰਡਸਟਰੀ ਮੈਂ ਗੱਲ ਕੀਤੀ ਉਹ ਇਹ ਹੈ ਕਿ ਜਿਹੜੇ ਲੋਕ AI ਦੇ ਵਿੱਚ ਕੰਪਨੀਆਂ ਜਿਹੜੀਆਂ ਪਿੱਛੇ ਰਹਿ ਗਈਆਂ ਥੋੜੀਆਂ, ਉਹਨਾਂ ਦਾ ਇੰਟਰਸਟ ਹੈਗਾ ਕਿ ਛੇਤੀ ਤੋਂ ਛੇਤੀ ਕੈਚ ਅਪ ਕਰੀਏ, ਤੇ ਰੈਗੂਲੇਸ਼ਨ ਡੈਫੀਨਿਟਲੀ ਤੁਹਾਨੂੰ ਸਲੋ ਡਾਊਨ ਕਰਦੇ, ਰੈਗੂਲੇਸ਼ਨ ਨਹੀਂ ਚਾਹੁੰਦੇ ਐਟ ਦਿਸ ਪੁਆਇੰਟ। ਸੋ ਇਹਦਾ ਪੋਲੀਟੀਕਲ, ਇਕਨੋਮਿਕਲ ਤੇ ਲੋਕਲ ਐਸਪੈਕਟਸ ਤੋਂ ਰੈਗੂਲੇਸ਼ਨਸ ਨੂੰ ਆਪਾਂ ਇਸ ਤਰੀਕੇ ਨਾਲ ਦੇਖ ਸਕਦੇ। ਜੀ 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 ਹਰਵਿੰਦਰ, ਆਪਾਂ ਅਗਲੀ ਗੱਲਬਾਤ ਵਧਦੇ ਹਾਂ। ਇਹ ਵੀ ਇੱਕ ਧਿਆਨ ਦੇਣ ਵਾਲੀ ਜਿਹੜੀ ਗੱਲ ਆ, ਜਦੋਂ .com ਹੋਇਆ ਸੀਗਾ ਉਦੋਂ ਸਾਰਾ ਕੁਛ ਸਾਰੇ ਜਾਣੇ ਸਿਲੀਕਨ ਵੈਲੀ ਵੱਲ ਨੂੰ ਜਿਹੜਾ ਭੱਜਦੇ ਸੀ, ਬਟ ਸਿਲੀਕਨ ਵੈਲੀ ਕੁਛ ਅਜਿਹਾ ਉਹਦਾ ਈਕੋਸਿਸਟਮ ਇੱਦਾਂ ਦਾ ਬਣ ਗਿਆ ਵੀ ਆਮ ਲੋਕਾਂ ਦੇ ਲਈ ਕਾਈਂਡ ਆਫ ਅਨਅਫੋਰਡੇਬਲ ਜਿਹਾ ਜਿਹੜਾ ਉਹ ਬਣ ਗਿਆ ਵੀ ਉੱਥੇ ਰਹਿ ਨਹੀਂ ਪਾ ਰਿਹਾ ਕੋਈ ਵੀ। ਅਫੋਰਡੇਬਿਲਿਟੀ ਕ੍ਰਾਈਸਿਸ ਇੱਕ ਨਾਲ ਦੇ ਨਾਲ ਚੱਲ ਰਿਹਾ, ਜਿਹੜੇ ਬੈਠੇ ਆ ਉੱਥੇ ਬੈਠੇ ਆ, ਉਹ ਜਾਣਾ ਵੀ ਨਹੀਂ ਚਾਹੁੰਦੇ, ਪਰ ਕਈ ਚਲੇ ਵੀ ਗਏ। ਉਹ ਹੁਣ ਆਪਾਂ ਦੇਖ ਰਹੇ ਵੀ ਜਿਹੜੀਆਂ ਖਾਸ ਕਰਕੇ ਹੁਣ ਇੱਕ ਚਾਈਨੀਜ਼ ਪਰਿਵਾਰ ਆ, ਇੱਕ ਸਪੈਸ਼ਲ ਰਿਪੋਰਟ ਰਨ ਹੋਈ ਆ ਇਹਨਾਂ ਦੇ ਉੱਤੇ, ਇੱਕ ਆਰਟੀਕਲ ਜਿਹੜੇ ਉਹ ਛਪੇ ਆ ਵੀ ਚਾਈਨੀਜ਼ ਫੈਮਲੀਜ਼ ਦਾ IV ਡ੍ਰੀਮ ਉਹ ਹਾਸਿਲ ਕਰਨ ਦੇ ਲਈ ਹਰ ਇੱਕ ਤਰੀਕੇ ਦੀ ਉਹ ਕੋਸ਼ਿਸ਼ ਕਰ ਰਹੇ ਵੀ ਅਜਿਹੀਆਂ ਥਾਵਾਂ ਦੇ ਉੱਤੇ ਜਿਹੜਾ ਜਾ ਕੇ ਰਹਿ ਜਾਵੇ ਜਿਨ੍ਹਾਂ 'ਚ ਬੇ ਏਰੀਆ ਇੱਕ ਆ, ਵੀ ਜਿਹੜੇ ਨਿਆਣਿਆਂ ਨੂੰ ਇੱਕ ਸ਼ਾਨਦਾਰ ਅਤੇ ਵਧੀਆ ਜਿਹੜੀ ਪੜ੍ਹਾਈ ਆ ਉਹ ਹਾਸਿਲ ਕਰਵਾਈ ਜਾ ਸਕੇ, ਆਪ ਚਾਹੇ ਜਿੰਨਾ ਮਰਜ਼ੀ ਔਖਾ ਹੋਣਾ ਪਵੇ। ਕਾਈਂਡ ਆਫ ਐਵਰੀ ਇਮੀਗ੍ਰੈਂਟ ਫੈਮਿਲੀ ਸਟੋਰੀ, ਐਵਰੀ ਇਮੀਗ੍ਰੈਂਟ ਫੈਮਿਲੀ ਸਟੋਰੀ ਹੈ। ਪਰ ਇਹ ਨਾ SF ਕ੍ਰੋਨਿਕਲ ਨੇ, ਸੈਨ ਫ੍ਰਾਂਸਿਸਕੋ ਕ੍ਰੋਨਿਕਲ ਨੇ ਆਰਟੀਕਲ ਰਨ ਕੀਤਾ ਕਿ ਚਾਈਨੀਜ਼ ਫੈਮਿਲੀ ਆਈਵੀ ਲੀਗ ਸਕੂਲਸ ਦਾ ਡ੍ਰੀਮ, ਹੈ ਨਾ, ਕਿ ਜਿਹੜੇ ਚਾਈਨੀਜ਼ ਮਦਰਸ ਆ ਖਾਸ ਤੌਰ ਦੇ ਉੱਤੇ ਮਾਵਾਂ, ਉਹ ਆਪਣੀ ਫੈਮਲੀਜ਼ ਨੂੰ ਅਪਰੂਵਡ ਕਰਕੇ, ਯਾਨੀ ਕਿ ਚਾਈਨਾ ਤੋਂ ਲੈ ਕੇ ਅਸੀਂ ਅਮੀਰ ਫੈਮਲੀਜ਼ ਦੀ ਗੱਲ ਕਰ ਰਹੇ, ਆਮ ਇਮੀਗ੍ਰੈਂਟ ਨਹੀਂ ਗੱਲ ਕਰ ਰਹੇ ਆਪਾਂ, ਜਿਹੜੇ ਚਾਈਨਾ ਦੇ ਵਿੱਚ ਚੰਗੇ ਐਸਟੈਬਲਿਸ਼ਡ ਨਾਟ ਲੋਕ ਆ ਜਿਹੜੇ ਉਹਨਾਂ ਦੇ ਕਰੀਬ ਆ, ਉਹਨਾਂ ਦੀ ਗੱਲ ਕਰਦੇ ਆ। ਉਹਨਾਂ ਨੇ ਆਪਣੀ ਫੈਮਲੀਜ਼ ਨੂੰ ਅਪਰੂਵਡ ਕਰਕੇ ਤੇ ਸਿਲੀਕਨ ਵੈਲੀ ਦੇ ਸਕੂਲ ਦੇ ਵਿੱਚ ਉਹ ਲਿਆਉਣਾ ਚਾਹੁੰਦੇ ਆ। ਇੱਕ ਤਾਂ ਕੁਦਰਤੀ ਤੌਰ ਦੇ ਉੱਤੇ ਆਪਾਂ ਨਾ ਰਾਜਕਨ ਪਿਛਲੇ 200-250-300 ਸਾਲ ਤੋਂ ਇਹ ਚੀਜ਼ ਦੇਖੀ ਆ। ਮੈਨੂੰ ਲੱਗਦਾ ਕਿ ਆਪਾਂ ਆਪਣੇ ਸੰਦਰਭ ਦੇ ਵਿੱਚ, ਇੰਡੀਆ ਦੇ ਸੰਦਰਭ ਦੇ ਨਾਲ ਵੇਖੀਏ, ਇਹਦੇ 400 ਸਾਲ ਦੀ ਹਿਸਟਰੀ ਇਦਾਂ ਦੀ ਆ ਜੋ ਅੰਗਰੇਜ਼ ਔਰ ਸਾਊਥ ਕੰਟੀਨੈਂਟ ਦੇ ਵਿੱਚ ਹੁੰਦੇ ਆ, ਤੇ ਜਿੱਦਾਂ ਦੇ ਉਹ ਸਕੂਲ ਡਿਵੈਲਪ ਕਰਦੇ ਆ। ਇੱਕ ਸਕੂਲ ਦੇ ਵਿੱਚ ਜਾਣਾ, ਐਜੂਕੇਸ਼ਨ ਲੈਣਾ ਸੋਸ਼ਲੀ ਅਪਵਰਡ ਮੋਬਿਲਿਟੀ ਦਾ ਇੱਕ ਪੌੜੀ ਮੰਨਿਆ ਜਾਂਦਾ, ਤੇ ਉਹ ਚੀਜ਼ ਅੱਜ ਵੀ ਜਦੋਂ ਅੰਗਰੇਜ਼ ਆਉਂਦੇ ਆ ਆਪਣੇ ਕਲਕੱਤੇ ਦੇ ਵਿੱਚ, ਉਹਨਾਂ ਇੱਕ ਵੈਸਟ ਬੰਗਾਲ ਦੇ ਵਿੱਚ ਇੱਕ ਸਕੂਲ ਖੋਲਦੇ ਆ, ਤਕਰੀਬਨ 100 ਸਾਲ ਦੇ ਕਰੀਬ ਉੱਥੇ ਜਿਹੜੇ ਹਿੰਦੂ ਅਪਰ ਕਾਸਟ ਲੋਕ ਆ ਉਹੀ ਲੈ ਕੇ ਆਉਂਦੇ ਆ, ਉਹਦੇ ਵਿੱਚ ਪੜ੍ਹਦੇ ਆ, ਤੇ ਉਹਦਾ ਇੱਕ ਕਾਰਨ ਇਹੀ ਮੰਨਿਆ ਜਾਂਦਾ ਵੱਡਾ ਕਿ ਉਹਦੇ ਕਰਕੇ ਫਿਰ ਉਹਨਾਂ ਦੀ ਨੇਸ਼ਨ ਬਿਲਡਿੰਗ ਦਾ ਜਿਹੜਾ ਕਨਸੈਪਟ ਸ਼ੁਰੂ ਹੁੰਦਾ, ਸਭ ਕੁਛ ਉਹਦੇ ਅਰਾਊਂਡ। ਤੇ ਇਹ ਜਿਹੜਾ ਉਹਦੇ ਤੋਂ ਬਾਅਦ ਅਸੀਂ ਵੀ ਇਹ ਦੇਖਿਆ, ਮੈਂ ਆਪਣਾ ਹੈ ਨਾ, ਸਾਡਾ ਲਿਵਿੰਗ ਐਕਸਪੀਰੀਅੰਸ ਵੀ ਕੁਛ ਏਦਾਂ ਦਾ ਹੋਇਆ ਕਿ ਆਪਾਂ ਉੱਥੋਂ ਪੜ੍ਹੇ ਆ, ਇੱਥੇ ਫਰਦਰ ਪੜ੍ਹਨ ਆਏ ਅਮਰੀਕਾ ਦੇ ਵਿੱਚ, ਪੜ੍ਹ ਕੇ ਸਾਨੂੰ ਸਟੈਪਿੰਗ ਸਟੋਨ ਹੈ ਨਾ, ਅਸੀਂ ਸਾਰੇ ਜਾਣੇ ਡਿਗਰੀ ਜਾਂ ਮਾਸਟਰਸ ਇੱਥੋਂ ਕਰਦੇ ਆ ਜਾਂ ਹੋਰ ਪੜ੍ਹਦੇ, ਜੋ ਅਸੀਂ ਪੜ੍ਹਦੇ ਜਾਂਦੇ ਸੋ ਕੈਰੀਅਰ ਤੁਹਾਡਾ ਅਪ ਹੁੰਦਾ। ਸੋ ਸੈਨ ਫ੍ਰਾਂਸਿਸਕੋ ਕ੍ਰੋਨਿਕਲ ਦੀ ਇਹ ਡਿਟੇਲ ਆ, ਵੈਸੇ ਤਾਂ ਸਾਰਿਆਂ ਨੂੰ ਪੜ੍ਹਨ ਵਾਲੀ, ਪਰ ਆਪਾਂ ਆਪਣੇ ਸਰੋਤਿਆਂ ਨੂੰ ਸਮਰੀ ਜਿਹੜੀ ਉਹਦੀ ਆਪਾਂ ਦੇ ਦਿੰਦੇ ਆ ਕਿ ਬੇਸਿਕਲੀ ਕੀ ਹੈ ਕਿ ਚਾਈਨੀਜ਼ ਇਮੀਗ੍ਰੈਂਟ ਫੈਮਿਲੀ ਜਿਹੜੀਆਂ ਆਪਣੇ ਆਪ ਨੂੰ ਰੀਲੋਕੇਟ ਕਰ ਰਹੀਆਂ ਬੇ ਏਰੀਆ ਦੇ ਵਿੱਚ, ਸਪੈਸ਼ਲੀ ਜਿਹੜੀ ਪਾਲੋ ਆਲਟੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਜਿਹੜਾ ਪੈਨਿਨਸੂਲਾ ਏਰੀਆ,
ਤਾਂ ਉਹਦੇ ਵਿੱਚ ਪ੍ਰਾਇਮਰੀ ਉਹਨਾਂ ਦਾ ਗੋਲ ਕੀ ਆ ਵੀ ਜਿਹੜੇ ਉਹਨਾਂ ਦੇ ਬੱਚੇ ਆ ਉਹ ਉਹਨਾਂ ਦੀ ਐਡਮਿਸ਼ਨ ਹੋ ਜਾਏ ਟਾਪ ਯੂਐਸ ਯੂਨੀਵਰਸਿਟੀਜ਼ ਦੇ ਵਿੱਚ, ਆਈਵੀ ਲੀਗ ਦਾ ਇੱਕ ਨਾਮ ਮੰਨਿਆ ਜਾਂਦਾ ਵੱਡਾ। ਤੇ ਉਹਦੇ ਵਿੱਚ ਇਹ ਆ ਕਿ ਆਪਾਂ ਇਹਦਾ ਕੁਝ ਡੇਟਾ ਵੀ ਲੈ ਕੇ ਆਏ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਵਿੱਚ ਵੀ ਪਾਲੋ ਆਲਟੋ ਦੇ ਵਿੱਚ ਜਿਹੜੇ ਨੇਟਿਵ ਮੈਂਡਰਿਨ ਸਪੀਕਿੰਗ ਲੋਕ ਆ ਉਹਨਾਂ ਦੀ ਜਿਹੜੀ ਗਿਣਤੀ ਆ 10% ਸੀ 2015 ਤੋਂ ਵੱਧ ਕੇ 14% ਤੇ ਹੋ ਗਈ ਹੈ ਨਾ, 4% ਜੰਪ ਹੋਇਆ 10 ਸਾਲ ਚ। ਹੁਣ ਆਮ ਲੋਕ ਕੀ ਕਹਿਣਗੇ 4% ਜੰਪ ਤਾਂ ਕੋਈ ਬਾਹਲਾ ਨਹੀਂ ਹੈਗਾ, ਪਰ ਆਪਾਂ ਪਾਲੋ ਆਲਟੋ ਦੀ ਗੱਲ ਕਰ ਰਹੇ ਹਾਂ ਜਿੱਥੇ 2.5-3 ਮਿਲੀਅਨ ਦਾ ਇੱਕ ਬੇਸਿਕ ਘਰ ਆਉਂਦਾ, ਰਾਈਟ। ਸੋ ਉਹਦੇ ਵਿੱਚ ਉਹ ਬੇਸਿਕਲੀ ਉਹਨਾਂ ਦਾ ਆਈਡੀਆ ਇਹ ਆ ਰਾਜਕਰਨ ਕਿ ਉਹ ਜਿਹੜੇ ਮਦਰਸ ਆ ਖਾਸ ਤੌਰ ਤੇ ਉਹਨਾਂ ਦੇ ਫੈਮਿਲੀ ਬਿਜ਼ਨੈਸਿਸ ਉੱਥੇ ਚੰਗੇ ਰਨ ਹੋ ਰਹੇ ਆ। ਤੇ ਉਹਦੇ ਵਿੱਚ ਕਿਉਂਕਿ ਜਿਹੜਾ ਚਾਈਨਾ ਦਾ, ਮੈਂ ਚਾਈਨਾ ਦੇ ਵਿੱਚ ਕਾਫੀ ਸਮਾਂ ਲਾਇਆ, ਮੈਂ ਸਪੈਂਡ ਕੀਤਾ ਉੱਥੇ, ਸੋ ਉੱਥੇ ਵੀ ਨਾ ਇੰਡੀਆ ਦੇ ਵਾਂਗੂ ਕਾਫੀ ਜ਼ਿਆਦਾ ਐਗਜ਼ਾਮੀਨੇਸ਼ਨ, ਕੱਟ ਥਰੋਟ ਐਗਜ਼ਾਮੀਨੇਸ਼ਨ ਹੈਗਾ। ਚਾਈਨਾ ਦੀ ਟਾਪ 100 ਯੂਨੀਵਰਸਿਟੀਆਂ ਵਿੱਚ ਜਿਹੜੀ ਐਡਮਿਸ਼ਨ ਲੈਣੀ ਆ ਉਹ ਬਹੁਤ ਖਾਲਜੀ ਦਾ ਵਾੜਾ ਨਹੀਂ, ਬਹੁਤ ਔਖਾ ਕੰਮ ਹੈ ਨਾ। ਤੇ ਉਸ ਫੈਮਿਲੀ ਦੇ ਵਿੱਚ ਕੀ ਆਉਂਦੇ ਕਿ ਜਿਹੜੀ ਮਦਰਸ ਆ ਜਿੱਦਾਂ ਦੇ ਯੰਗ ਬੱਚੇ ਹੈਗੇ ਆ ਉਹ ਕੀ ਕਰਦੇ ਆ ਕਿ ਫਾਦਰ ਜਿਹੜੇ ਖਾਸ ਤੌਰ ਤੇ ਉੱਥੇ ਰਹਿੰਦੇ ਚਾਈਨਾ ਵਿੱਚ ਆਪਣਾ ਬਿਜ਼ਨਸ ਵਗੈਰਾ ਰਨ ਕਰਦੇ, ਮਦਰ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਲੈ ਕੇ ਅਮਰੀਕਾ ਦੇ ਵਿੱਚ ਆ ਜਾਂਦੇ। ਫੈਮਿਲੀ ਟੌਰਨ ਅਪਾਰਟ ਹੋ ਗਈ, ਉਹ ਤਾਂ ਚਲੋ ਇੱਕ ਪਾਸੇ ਹੈਗਾ। ਤੇ ਉਹ ਪਾਲੋ ਆਲਟੋ ਸਕੂਲ ਡਿਸਟ੍ਰਿਕਟ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ, ਆਪਣੀ ਕੈਰੀਅਰ ਛੱਡ ਕੇ, ਜੌਬਾਂ ਛੱਡ ਕੇ, ਤਾਂ ਕਿ ਜਿਹੜੇ ਬੱਚੇ ਆ ਉਹ ਆਈਟੀ ਸਕੂਲ ਦੇ ਵਿੱਚ ਚਲੇ ਜਾਣ, ਇਹਦੇ ਨਾਲ ਉਹਨਾਂ ਦੀ ਅਫੋਰਡੇਬਿਲਿਟੀ ਜਿਹੜੀ ਆ ਹੋ ਜਾਏ। ਸੋ ਇਹ ਇੱਕ ਨਾ ਇਹ ਰਿਪੋਰਟ ਆਏ ਨਾ ਕਿ ਸ਼ਿਫਟ ਜਿਹੜਾ ਮਾਈਂਡਸੈਟ ਸ਼ਿਫਟ ਆ ਉਹਦੇ ਸੰਬੰਧ ਦੇ ਵਿੱਚ ਲੈ ਕੇ ਹਨਾ, ਉਹਦੇ ਵਿੱਚ ਜੇ ਆਪਾਂ ਦੀ ਹੋਰ ਇਨਸਾਈਟ ਨੂੰ ਲੱਭਣਾ ਹੈ ਤੇ ਆਪਾਂ ਇਹਦੇ ਵਿੱਚ ਕ੍ਰਿਟੀਕਲ ਰਿਫਲੈਕਸ਼ਨਸ ਵੀ ਕਰੀਏ ਨਾ ਆਪਣੀਆਂ, ਕਿ ਆਪਾਂ ਐਜ਼ ਆਪਣੀ ਕਮਿਊਨਿਟੀ ਦੀ ਵੀ ਉਹਦੇ ਸੰਬੰਧ ਦੇ ਵਿੱਚ ਗੱਲ ਕਰੀਏ। ਸੋ ਉਹ ਇਹ ਆ ਕਿ ਪਹਿਲੀ ਚੀਜ਼ ਤੇ ਆ ਕਿ ਬੇ ਏਰੀਆ ਜਿਹੜਾ ਐਜੂਕੇਸ਼ਨ ਦੀ ਮੈਗਨੇਟ ਆ, ਹਾਈ ਪਰਫਾਰਮਿੰਗ ਸਕੂਲਸ ਹੈਗੇ ਪੂਰੀ ਸਿਲੀਕਨ ਵੈਲੀ, ਈਸਟ ਬੇ ਤੋਂ ਲੈ ਕੇ ਪੈਨਿਨਸੂਲਾ ਤੇ ਹੈ ਹੀ ਹੈ। ਤੇ ਪਰ ਉਹਦੇ ਵਿੱਚ ਇਹ ਆ ਕਿ ਆਫ ਕੋਰਸ ਸਾਰੇ ਇਧਰ ਆਉਣਾ ਚਾਹੁੰਦੇ ਆ, ਉਹਦੇ ਕਰਕੇ ਜਿਹੜੀ ਰੀਅਲ ਏਸਟੇਟ ਐਕਸਪੈਂਸਿਵ ਵੀ ਆ, ਰਾਈਟ। ਅਗਲੀ ਚੀਜ਼ ਇਹ ਆ ਕਿ ਹੁਣ ਚਾਈਨਾ ਦੇ ਕੇਸ ਵਿੱਚ ਆਪਾਂ ਗੱਲ ਕਰ ਲਈਏ ਨਾ, ਆਪਣੇ ਨੂੰ ਕਈ ਲੋਕ ਕਹਿੰਦੇ ਅਸੀਂ ਪੰਜਾਬੀ ਦੇ ਵਿੱਚ ਕਿਉਂਕਿ ਵੱਡੇ ਹੋਏ ਆ ਸਾਨੂੰ ਇੰਗਲਿਸ਼ ਬੋਲਣ ਵਿੱਚ ਸਮੱਸਿਆ ਆਉਂਦੀ ਆ ਹਨਾ, ਵਿਚ ਇਜ਼ ਟਰੂ ਆਉਂਦੀ ਆ। ਪਰ ਹੁਣ ਚਾਈਨਾ ਤੋਂ ਜਿਹੜੇ ਲੋਕ ਆਉਂਦੇ ਪੂਰੀ ਉਮਰ ਜਿਹੜੇ ਚਾਈਨਾ ਦੇ ਵਿੱਚ ਰਹੇ ਆ, ਉਹਨਾਂ ਨੇ ਵੀ ਇੱਥੇ ਆ ਕੇ ਉਹਨਾਂ ਨੂੰ ਕ੍ਰਾਈਸਿਸ ਤਾਂ ਹੁੰਦਾ ਹੀ ਹੈ, ਕਲਚਰਲ ਟ੍ਰਾਂਜੀਸ਼ਨ ਹੁੰਦੀ ਹੈ, ਸਾਨੂੰ ਪਤਾ 4-5 ਸਾਲ ਤਾਂ ਪਹਿਲੇ ਔਖੀ ਨਿਕਲਦੇ ਆ, ਆਇਡੈਂਟੀਟੀ ਕ੍ਰਾਈਸਿਸ ਵੀ ਆਉਂਦੇ ਆ। ਸੋ ਪ੍ਰੋਫੈਸ਼ਨਲੀ ਆਪਾਂ ਉਹਨੇ ਗੱਲ ਕੀਤੀ ਕਿ ਆਪਣੀ ਭਰੀ ਜ਼ਿੰਦਗੀ ਉੱਥੇ ਛੱਡ ਕੇ, ਫੈਮਿਲੀ ਉੱਥੇ ਛੱਡ ਕੇ, ਕੰਫਰਟੇਬਲ ਲਾਈਫ ਸਟਾਈਲ ਛੱਡ ਕੇ, ਪ੍ਰੋਫੈਸ਼ਨਲੀ ਜੇ ਕੋਈ ਜੌਬ ਕਰਦਾ ਹੋਏ, ਕੰਮ ਕਰਦਾ ਉਹਨੂੰ ਛੱਡ ਕੇ, ਤੇ ਸੋਸ਼ਲੀ ਲਿੰਗੁਇਸਟਿਕਲੀ ਸੋਸ਼ਲੀ ਕਿਉਂਕਿ ਵੱਡੀ ਆਪਾਂ ਲੀਡ ਕਲਾਸ ਲੋਕਾਂ ਦੀ ਗੱਲ ਕਰ ਰਹੇ ਹਾਂ ਤੇ ਲਿੰਗੁਇਸਟਿਕਲੀ ਲੈਂਗੁਏਜ ਦੀ ਪ੍ਰੋਬਲਮ ਹੈ। ਪਰ ਉਹਨਾਂ ਜਿਹੜੀ ਮਦਰਸ ਆ, ਮਾਵਾਂ ਫੀਮੇਲ ਆ, ਉਹ ਇਹਨਾਂ ਦੇ ਫੁੱਲ ਟਾਈਮ ਕੇਅਰ ਗਿਵਰ ਕਰ ਰਹੇ ਆ, ਜਿਹੜੇ ਨਾ ਡਰਾਈਵ ਕਰਦੇ ਬੱਚਿਆਂ ਨੇ, ਟਿਊਟਰਿੰਗ ਕਰਦੇ ਆ ਆਪਣੇ ਹਾਈ ਕੈਰੀਅਰ ਚਾਈਨਾ ਤੋਂ ਛੱਡ ਕੇ। ਸੋ ਇੱਕ ਤਰੀਕੇ ਨਾਲ ਕਿੱਡੀ ਵੱਡੀ ਜਿਹੜੀ ਉਹਨਾਂ ਦੀ ਘਾਲਣਾ ਆਪਾਂ ਕਹਿ ਸਕਦੇ ਹਾਂ ਇਸ ਬਾਤ ਦੇ ਵਿੱਚ। ਇਦਾਂ ਨਹੀਂ ਆਪਾਂ ਦੇਖਦੇ ਕਿ ਟੈਕ ਦੇ ਵਰਲਡ ਵਿੱਚ ਵੈਸੇ ਵੀ ਬਹੁਤ ਜਿਹੜੇ ਏਸ਼ੀਅਨ ਕਮਿਊਨਿਟੀ ਹੈ, ਚਾਈਨੀਜ਼ ਕਮਿਊਨਿਟੀ ਹੈ, ਉਹਨਾਂ ਦੇ ਤੁਸੀਂ ਸਟਾਰਟਅਪਸ ਦੇ ਵਿੱਚ ਉਹਨਾਂ ਦਾ ਦੇਖੋ, ਉਹਨਾਂ ਦੀ ਵੈਲਥ ਬਿਲਡਿੰਗ ਦਾ ਦੇਖੋ, ਤਾਂ ਉਹਦੇ ਵਿੱਚ ਆਪਾਂ ਇਹ ਚੀਜ਼ ਸਾਹਮਣੇ ਆਉਂਦੀ ਆ ਕਿ ਹਰ ਇੱਕ ਚੀਜ਼ ਐਕਸੀਡੈਂਟਲੀ ਤਾਂ ਹੁੰਦੀ ਨਹੀਂ ਹੈ ਨਾ, ਬੈਕ ਐਂਡ ਦੇ ਉੱਤੇ ਕਿੰਨਾ ਜ਼ੋਰ ਲੱਗਾ ਹੋਇਆ, ਇੱਕ ਪੂਰੀ ਪਾਈਪਲਾਈਨ ਜਿਹੜੀ ਉਸ ਤਰੀਕੇ ਨਾਲ ਬਿਲਡ ਹੋ ਰਹੀ ਹੈ, ਤਾਂ ਹੀ ਟੌਪ ਐਂਡ ਦੇ ਉੱਤੇ ਹੁਣ ਅਸੀਂ ਜੈਨਸਨ ਹੁਆਂਗ ਦੀ ਇੱਕ ਵੱਡੀ ਐਗਜ਼ਾਮਪਲ ਲੈ ਲਈਏ ਕਿ ਕੁਝ ਸਾਲਾਂ ਦੇ ਵਿੱਚ ਹੀ ਆਪਣੀ ਜਿਹੜੀ ਕੰਪਨੀ ਹੈ ਉਹ ਕਿੰਨੇ $1 ਟ੍ਰਿਲੀਅਨ ਐਪਲ ਨੂੰ ਵੀ ਕ੍ਰਾਸ ਕਰ ਦਿੱਤੀ, ਰਾਈਟ। ਸੋ ਇਹ ਸਾਰੀ ਜਿਹੜੀ ਚੀਜ਼ ਆ ਰਾਜਕਰਨ ਐਕਸੀਡੈਂਟਲ ਨਹੀਂ ਹੁੰਦੀ, ਇਹਦੇ ਪਿੱਛੇ ਇੱਕ ਵੱਡੀ ਜਿਹੜੀ ਆ ਲੋਕਾਂ ਦੇ ਸੈਕਰੀਫਾਈਸ ਹੁੰਦੇ ਆ ਨਾ। ਇੱਕ ਐਗਜ਼ਾਮਪਲ ਹੁੰਦੀ ਆ ਕਿ ਜਿਹੜਾ ਆਈਸਬਰਗ ਹੁੰਦਾ ਉੱਤੇ ਦੇਖਣ ਨੂੰ ਛੋਟਾ ਜਿਹਾ ਲੱਗਦਾ ਤੇ ਥੱਲੇ ਬਹੁਤ ਵੱਡਾ ਹੁੰਦਾ, ਤੇ ਉਹ ਜਿਹੜੀ ਸਾਰੀ ਚੀਜ਼ ਆ ਉਹ ਇਹ ਲੋਕਾਂ ਦੀ ਮਿਹਨਤ ਆ ਜਿਹੜੀ ਹੁਣ ਸਾਹਮਣੇ ਆ ਰਹੀ ਆ। ਤੇ ਕਿਉਂਕਿ ਲੈਂਗੁਏਜ ਦੀ ਆਪਾਂ ਗੱਲ ਕੀਤੀ ਹੈ ਨਾ ਵੀ ਭਾਵੇਂ ਕਿ ਮੈਂਡਰਿਨ ਸਪੀਕਿੰਗ ਫੈਮਿਲੀ ਜਿਹੜੇ ਉਹਨਾਂ ਨੂੰ ਕੋਈ ਬੈਰੀਅਰ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ, ਪਰ ਉਹ ਉਹਨਾਂ ਨੂੰ ਬੈਰੀਅਰ ਲਿਮਿਟ ਨਹੀਂ ਕਰਦੇ ਕਿ ਉਹਨਾਂ ਦੇ ਬੱਚੇ ਚੰਗੇ ਸਕੂਲ ਨਾਲ ਚੰਗੀ ਪੜ੍ਹਨਸ ਦੇ ਵਿੱਚ ਪਾਰਟਿਸਿਪੇਸ਼ਨ ਕਰਨ, ਤਾਂ ਕਿ ਉਹਨਾਂ ਦਾ ਇਵੈਂਚੁਅਲੀ ਸੋਸ਼ੀਓ ਇਕਨੋਮਿਕ ਸਟੇਟਸ ਜਿਹੜਾ ਵਾ ਫੀਲਡ ਦੇ ਵਿੱਚ ਵੱਡਾ ਹੋਵੇ। ਸੋ ਇਹ ਹੁਣ ਆਪਾਂ ਕਿਉਂ ਗੱਲ ਫੇਰ ਗਏ ਨਾ, ਆਪਾਂ ਗੱਲ ਕਰਦੇ ਵੀ ਆਪਾਂ ਆਪਣੇ ਟਾਕ ਸ਼ੋਅ ਵਿੱਚ ਇਹ ਗੱਲ ਕਿਉਂ ਕਰਦੇ ਹਾਂ, ਆਪਾਂ ਟਾਕ ਸ਼ੋਅ ਦੇ ਵਿੱਚ ਇਹ ਗੱਲ ਕਰਦੇ ਕਿ ਸਾਨੂੰ ਰੇਡੀਓ ਕਰਕੇ ਇਸ ਚੀਜ਼ ਦਾ ਬਹੁਤ ਪਤਾ ਵੀ ਲੋਕੀ ਬੇ ਏਰੀਆ ਛੱਡ ਕੇ ਬਾਹਰ ਜਾਣਾ ਪ੍ਰੈਫਰ ਜਾ ਰਹੇ ਆ। ਉਹਦਾ ਇੱਕ ਕਾਰਨ ਆਫ ਕੋਰਸ ਇਹ ਆ ਕਿ ਜੇ ਕਿਤੇ ਮੰਨ ਲਓ ਮਿਸਾਲ ਦੇ ਤੌਰ ਤੇ ਰੀਅਲ ਏਸਟੇਟ ਦੀ ਰੀਅਲਿਸਟਿਕ ਆਪਾਂ ਨੂੰ ਚੀਜ਼ਾਂ ਦਾ ਪਤਾ ਹੀ ਆ, ਰੀਅਲ ਏਸਟੇਟ ਇੱਥੇ ਤੁਸੀਂ ਇੱਕ ਟਾਊਨ ਹੋਮ ਵੇਚ ਦਿੰਦੇ ਹੋ, ਤੁਸੀਂ ਅਫੋਰਡੇਬਲ ਜਗ੍ਹਾ ਦੇ ਉੱਤੇ ਚਲੇ ਜਾਓ ਨਾ, ਤੇ ਉਹਦੇ ਨਾਲ ਤੁਸੀਂ ਇੱਕ ਵੱਡਾ ਘਰ ਲੈ ਲੈਂਦੇ ਹੋ
ਨਾਲ ਬਿਜ਼ਨਸ ਵੀ ਸ਼ਾਇਦ ਤੁਸੀਂ ਲੈ ਸਕਦੇ ਹੋ, ਰਾਈਟ। ਸੋ ਪਰ ਇਹ ਆ ਵੀ ਤੁਹਾਡੇ ਜੜ੍ਹਾਂ ਜਿਹੜੀਆਂ ਇੱਕ ਵਾਰੀ ਬੇ ਏਰੀਏ ਚੋਂ ਨਿਕਲ ਗਈਆਂ ਤੇ ਦੁਬਾਰਾ ਇੱਥੇ ਲੱਗਣੀਆਂ ਔਖੀਆਂ। ਸੋ ਮੇਰੀ ਬੇਨਤੀ ਆ ਸਾਰੇ ਆਪਣੇ ਭੈਣ ਭਰਾ ਜਿਹੜੇ ਕੰਸੀਡਰ ਕਰ ਰਹੇ ਆ ਬੇ ਏਰੀਏ ਚੋਂ ਬਾਹਰ ਮੂਵ ਹੋਣ ਦਾ, ਵੀ ਭਾਈ ਥੋੜਾ ਚਿਰ ਔਖੇ ਰਹਿ ਲਓ, ਅਸੀਂ ਇਕੱਲੇ ਨਹੀਂ ਹੈਗੇ, ਔਖਾ ਸੌਖਾ ਨਹੀਂ ਹੈਗਾ ਬੇ ਏਰੀਏ ਵਿੱਚ ਰਹਿਣਾ, ਚ ਕੋਈ ਦੋ ਰਾਹ ਨਹੀਂ। ਆਪਾਂ ਤਾਂ ਹਮ। ਐਗਜ਼ਾਮਪਲ ਦੱਸੀ ਆ ਹਨਾ, ਚਾਈਨਾ ਦੀ, ਚਾਈਨੀਜ਼ ਦੇ ਵਿੱਚੋਂ ਕਿੱਦਾਂ ਵੱਡੀ ਫੈਮਿਲੀਜ਼ ਦੇ ਵਿੱਚੋਂ ਸੋਸ਼ੀਓ ਇਕਨੋਮਿਕ ਵੱਡੇ ਸਟੇਟਸ ਦੇ ਵਿੱਚੋਂ ਜਿਹੜੀ ਉੱਥੋਂ ਦੀ ਕਰੀਮ ਆ, ਅਮੀਰ ਲੋਕ ਆ, ਉਹ ਵੀ ਇੱਥੇ ਆ ਕੇ ਔਖਾ ਟਾਈਮ ਕੱਟ ਰਹੇ ਆ ਤਾਂ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਵਧੀਆ ਤਰੀਕੇ ਨਾਲ ਹੋ ਜਾਣ। ਪਟੈਂਗ ਇਹ ਹਾਂਜੀ ਇੱਕ ਪਟੈਂਗ ਕਰਕੇ ਸ਼ਬਦ ਹਾਂ ਪਟੈਂਗ ਵਰਤਦੇ ਆ, ਕਰਕੇ term phrase, use ਕਰਦੇ। ਕਲਾਈਮ ਦੀ ਆਈਵੀ। ਸੋ ਮਤਲਬ ਉਹਨਾਂ ਨੇ ਸਪੈਸ਼ਲ ਦੇਖ ਲਓ ਉਹ ਬਣਾ ਲਿਆ ਵੀ ਉਸ ਤਰੀਕੇ ਨਾਲ। ਉੱਦਾਂ ਇੱਕ ਆਈਵੀ ਨਾਂ ਦੀ ਹਰਵਿੰਦਰ ਉਹ ਵੀ ਹੁੰਦੀ ਆ, ਵਲਾਂ ਵਾਲੀ ਇੱਕ ਬੂਟੀ ਜੀ ਵੀ ਹੁੰਦੀ ਆ ਜਿਹੜੀ ਅਕਸਰ ਘਰਾਂ ਦੇ ਬਾਹਰ ਆਈਵੀ ਜਿਹੜੀ ਉਹ ਚੜ੍ਹ ਜਾਂਦੀ ਆ। ਸੋ ਵੇਲ ਵਰਗਾ ਜਿਨ੍ਹਾਂ ਦੇ ਫੁੱਲ ਹੁੰਦੇ ਆ ਉਹ ਉੱਦਾਂ ਦੇ ਹੁੰਦੇ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਸਟੋਰੀ ਉਹਨਾਂ ਨੇ ਜਿੱਦਾਂ ਰਨ ਕੀਤੀ ਵੀ ਕਿੱਦਾਂ ਉਹ ਪਰਿਵਾਰ, ਉਹ ਕਹਿ ਰਹੀ ਆ ਕੁੜੀ ਜਾਂ ਉਹ ਮਾਪੇ ਕਹਿ ਰਹੇ ਆ ਵੀ ਰੀਬਰਥ ਸੀਗਾ ਮੇਰੀ ਕੁੜੀ ਦਾ, ਵੀ 2018 'ਚ ਉੱਥੇ ਮੂਵ ਹੋਣ ਤੋਂ ਬਾਅਦ ਦੇ ਵਿੱਚ ਅਕੈਡਮਿਕ ਪ੍ਰੈਸ਼ਰ ਜਾਂ ਕਿਸ ਤਰੀਕੇ ਦੇ ਨਾਲ। ਸੋ ਇੱਕ ਵਕਤ ਸੀਗਾ ਹਰਵਿੰਦਰ, ਆਪਾਂ ਜਿਹੜੇ ਇਲਾਕੇ 'ਚ ਹੁਣ ਮੈਂ ਇੱਥੇ ਰਹਿੰਦਾ ਆ ਫਰੈਜ਼ਨੋ ਵਾਲੇ ਪਾਸੇ ਅਤੇ ਕਲੋਵਿਸ ਵਾਲੇ ਪਾਸੇ, ਪਹਿਲਾਂ ਆਪਣੇ ਲੋਕ ਇਹ ਸੀਗਾ ਵੀ ਘਰ ਵੱਡਾ ਹੋਣਾ ਚਾਹੀਦਾ, ਥਾਂ ਵੱਡੀ ਹੋਣੀ ਚਾਹੀਦੀ, ਸਕੂਲ ਡਿਸਟ੍ਰਿਕਟ ਨੂੰ ਨਹੀਂ ਸੀ ਦੇਖਿਆ ਜਾਂਦਾ। ਉਦੋਂ ਫਿਰ ਬੰਦਾ ਜਿੱਥੇ ਮਰਜ਼ੀ ਚਲੇ ਜਾਂਦਾ ਸੀ। ਪਰ ਹੁਣ ਲੋਕਾਂ ਦਾ ਥੋੜ੍ਹਾ ਜਿਹਾ ਨਜ਼ਰੀਆ ਇਸ ਪ੍ਰਤੀ, ਆਪਣੀ ਕਮਿਊਨਿਟੀ 'ਚ ਇਹ ਜਾਗਰੂਕਤਾ ਫਿਰ ਵੀ ਆਈ ਆ ਵੀ ਆਪਾਂ ਉੱਦਾਂ ਦੇ ਸਕੂਲ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਉਹ ਜਾਈਏ ਜੇ ਘਰ ਵੀ ਆਪਾਂ ਲੈਣਾ ਆ। ਹੁਣ ਪ੍ਰਾਇਓਰਿਟੀ ਬੇਸ ਦੇ ਉੱਤੇ ਉਹ ਚੀਜ਼ ਨੂੰ ਦੇਖਿਆ ਜਾਂਦਾ ਆ, ਅਨਲੈਸ ਤੁਹਾਡੇ ਨਿਆਣੇ ਆਲਰੇਡੀ ਪੜ੍ਹ ਲਿਖ ਗਏ ਐਂਡ ਯੂ ਜਸਟ ਲੁਕਿੰਗ ਫਾਰ ਪਲੇਸ ਟੂ ਸਟੇ, ਵੀ ਕਿੱਦਾਂ ਦਾ ਰਹਿਣਾ ਤੁਹਾਡੇ ਉਸ ਹਿਸਾਬ ਦੇ ਨਾਲ ਆ। ਪਰ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਛੋਟੇ ਆ, ਜਿਨ੍ਹਾਂ ਨੇ ਕਾਲਜਿਸ ਦੇ ਵਿੱਚ ਜਾਣਾ ਆ, ਤਾਂ ਉਹਨਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਹੈਗੀਆਂ। ਬਾਕੀ ਇਹ ਆ ਵੀ ਬੇ ਏਰੀਏ ਦੇ ਵਿੱਚ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਕੰਪੀਟੀਸ਼ਨ ਬਹੁਤ ਆ, ਐਕਸਪੋਜਰ ਜਿਹੜਾ ਆ ਉਹ ਚੀਜ਼ਾਂ ਦਾ ਜਿਹੜਾ ਉਹ ਜ਼ਿਆਦਾ ਆ, ਅਤੇ ਉਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਉਹ ਇੱਕ ਉਸ ਦਾ ਪਲੜਾ ਭਾਰੀ ਤਾਂ ਹੁੰਦਾ, ਬਟ ਦੈਨ ਇਵੈਂਚੁਅਲੀ ਕਮਸ ਡਾਊਨ ਟੂ ਅਫੋਰਡੇਬਿਲਟੀ ਟੂ, ਵੀ ਉਹ ਵੀ ਬੰਦੇ ਨੂੰ ਆਪਣਾ ਦੇਖਣਾ ਹੀ ਪੈਣਾ, ਲਿਵ ਵਿਦ ਇਨ ਦ ਮੀਨਸ ਐਜ਼ ਵੈਲ, ਵੀ ਉਹ ਸਾਰੀਆਂ ਚੀਜ਼ਾਂ ਨੂੰ ਨਾਲ ਦੇ ਨਾਲ ਜਿਹੜਾ ਉਹ ਦੇਖਣਾ ਪੈਂਦਾ ਆ। ਬਾਕੀ ਇਹ ਵੀ ਕੋਸ਼ਿਸ਼ ਰੱਖਣੀ ਚਾਹੀਦੀ, ਮਨ ਦੇ ਵਿੱਚ ਇਹ ਕੋਸ਼ਿਸ਼ ਰੱਖਣੀ ਚਾਹੀਦੀ ਆ ਵੀ ਉੱਥੇ ਹੋ, ਖਾਸ ਕਰਕੇ ਜੇ ਤੁਸੀਂ ਆਲਰੇਡੀ ਉੱਥੇ ਹੀ ਰਹਿ ਰਹੇ ਆ, ਫਿਰ ਤਾਂ ਤੁਹਾਨੂੰ ਜ਼ਰੂਰ ਇਹ ਕੋਸ਼ਿਸ਼ ਜਿਹੜੀ ਉਹ ਉਸ ਤਰੀਕੇ ਵੱਲ ਨੂੰ ਰੱਖਣੀ ਚਾਹੀਦੀ ਹੈਗੀ ਆ ਜੀ। ਹਾਂਜੀ, ਸੋ ਬਿਲਕੁਲ ਮੈਂ ਅੱਗੇ ਰਾਜਕਰਨ ਮੈਂ ਰਿਪੀਟ ਕਰਦਾ ਹੋਈ ਗੱਲ ਨੂੰ ਕਿ ਜਿਹੜੀ ਮੈਂ ਪਹਿਲਾਂ ਦੱਸਦਾ ਵੀ ਸੌਖਾ ਤਾਂ ਨਹੀਂ ਆ, ਹੈ ਨਾ, ਪਰ ਇਹ ਆ ਵੀ ਜੇ ਤੁਹਾਡੇ ਦਿਮਾਗ ਦੇ ਵਿੱਚ ਜੇ ਤੁਸੀਂ ਅੜੇ ਰਹਿ ਸਕਦੇ ਹੋ, ਸਾਧਨ, ਰਿਸੋਰਸਿਸ ਐਂਡ ਫ੍ਰੀ ਰਿਸੋਰਸਿਸ ਬੇ ਏਰੀਏ ਦੇ ਵਿੱਚ ਬੱਚਿਆਂ ਦੀ ਡਿਵੈਲਪਮੈਂਟ ਦੇ ਬਹੁਤ ਆ, ਜਿਹੜੇ ਆਪਾਂ ਨੂੰ ਬਾਕੀ ਜਗ੍ਹਾ ਦੇ ਉੱਤੇ ਨਹੀਂ ਮਿਲਦੇ। ਹੁਣ ਕਿੰਨੀਆਂ ਨਾਨ ਪ੍ਰੋਫਿਟ ਆ, ਕਿੰਨੇ ਇੱਥੇ ਦੇ CEOs ਕੰਪਨੀਜ਼ ਦੇ ਹੈਗੇ ਆ, ਛੋਟੀਆਂ ਤੋਂ ਵੱਡੀਆਂ ਲੈ ਕੇ, ਜਿਹੜੇ ਫ੍ਰੀ ਮੈਂਟਰਿੰਗ ਦਿੰਦੇ ਆ ਬੱਚਿਆਂ ਨੂੰ, ਰਾਈਟ। ਸੋ ਆਪਾਂ ਵੀ ਹੁਣ ਕੋਸ਼ਿਸ਼ ਆਉਣ ਵਾਲੇ ਟਾਕ ਸ਼ੋ ਵਿੱਚ ਵੀ ਅਸੀਂ ਗੱਲ ਕਰਾਂਗੇ ਅਗਲੇ ਸਾਲ ਦੇ ਸ਼ੁਰੂ ਵਿੱਚ ਜਿਹੜਾ ਐਫਰਟ ਅਸੀਂ ਸ਼ੁਰੂ ਕੀਤਾ ਬੇ ਏਰੀਏ ਦੇ ਵਿੱਚ AI ਐਜੂਕੇਸ਼ਨ ਦਾ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ। ਤੇ ਪਰ ਇਹ ਆ ਵੀ ਟਾਕ ਸ਼ੋ ਦੇ ਕੰਟੈਕਸਟ ਦੇ ਵਿੱਚ ਇਹੀ ਗੱਲਬਾਤ ਇਹ ਆ ਵੀ ਸੌਖਾ ਨਹੀਂ ਹੁੰਦਾ, ਹੁਣ ਆਪਣੇ ਲਈ ਵੀ ਨਹੀਂ ਸੌਖਾ, ਚਾਈਨੀਜ਼ ਮਦਰਸ ਦੇ ਲਈ ਵੀ ਨਹੀਂ ਸੌਖਾ, ਸਾਰਾ ਪਰਿਵਾਰ ਛੱਡ ਕੇ ਕਲਚਰਲ ਬੈਰੀਅਰਸ ਦੇ ਵਿੱਚ ਨੇ, ਪਰ ਨਿਆਣਿਆਂ ਬਾਰੇ ਸੋਚ ਰਹੇ ਹਾਂ ਅੱਜ ਤੋਂ 25, 30, 40 ਸਾਲ ਬਾਅਦ ਦਾ ਸੋਚ। ਸੋ ਉਹ ਚੀਜ਼ ਆਪਾਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਆ। ਬੇ ਏਰੀਏ ਦੇ ਵਿੱਚ ਆਪਾਂ ਜੇ ਜੜ੍ਹਾਂ ਲਾ ਸਕੀਏ ਚੰਗੀ ਗੱਲ ਹੈ, ਜੇ ਜੜ੍ਹਾਂ ਹੈਗੇ ਤੇ ਇੱਥੋਂ ਪੁੱਟੀਏ ਨਾ, ਇਹ ਬਹੁਤ ਜ਼ਰੂਰੀ ਜੀ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਗੱਲਾਂ ਬਾਤਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਹੈਗਾ ਇਸ ਮੌਕੇ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ। ਹਰਵਿੰਦਰ ਸਿੰਘ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ ਐਸ ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਮਾਣੇ ਸਰੋਤੇ ਵੀਰਸ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਬਹੁਤ ਜ਼ਿਆਦਾ ਨਿੱਘਾ ਜੀ ਕਹਿੰਦੇ ਆ ਜੀ। ਅਗਲੀ ਆਪਾਂ ਗੱਲ ਕਰੀਏ ਹਰਵਿੰਦਰ, ਐਜੂਕੇਸ਼ਨ ਦੀ ਗੱਲ ਕਰ ਰਹੇ ਸੀ ਆਪਾਂ ਬ੍ਰੇਕ ਤੋਂ ਪਹਿਲਾਂ। ਕਹਿੰਦੇ ਵੀ ਹੁਣ ਜਿਹੜੇ 40 ਸਾਲਾਂ ਵਾਲੇ ਆ, ਅਕਸਰ ਆਖਿਆ ਜਾਂਦਾ ਵੀ ਮਿਡ ਲਾਈਫ ਕ੍ਰਾਈਸਿਸ ਬੰਦੇ ਦਾ ਇਸ ਵਕਤ ਆਇਆ ਹੁੰਦਾ ਆ। ਵਰਕ ਪਲੇਸ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਕੀ ਬਣਨਾ ਹੈ ਅੱਗੇ, ਕੀ ਆ ਭਵਿੱਖ, AI ਨੇ ਵੀ ਕੀ ਕਰ ਦੇਣਾ, ਲਾਈਕ ਦੇयर ਸੋ ਮਚ ਪ੍ਰੈਸ਼ਰ ਗੋਇੰਗ ਔਨ। ਕਹਿੰਦੇ ਵਾਪਸ ਸਕੂਲ ਵੱਲ ਨੂੰ ਰੁੱਖ ਕਰ ਰਹੇ ਆ 40 year olds। ਹਾਂਜੀ ਬਿਲਕੁਲ, ਵੈਸੇ ਤਾਂ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ, ਪੜ੍ਹਨਾ ਚਾਹੀਦਾ ਸਾਰਿਆਂ ਨੂੰ, ਪਰ ਵਾਲ ਸਟਰੀਟ ਜਰਨਲ ਨੇ ਤਾਂ ਬਹੁਤ ਸੋਹਣਾ ਆਰਟੀਕਲ ਛਾਪਿਆ, ਆਪਾਂ ਉਹਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਕਿ
ਵਾਈ ਵਰਕਰਸ ਇਨ ਦ 40s ਆਰ ਗੋਇੰਗ ਬੈਕ ਟੂ ਸਕੂਲ। ਠੀਕ ਹੈ ਹੈ। ਨਾ, ਕਿ ਜਿਹੜੇ 40s ਦੇ ਵਿੱਚ ਵਰਕਰ ਸਕੂਲ ਵੱਲ ਕਿਉਂ ਜਾਣ ਡੇ ਆ। ਸੋ ਪ੍ਰਾਇਮਰੀਲੀ ਤਾਂ ਇਹ ਇੱਕ ਮੇਜਰ ਡਿਸਰਪਸ਼ਨ ਆ ਨਾ ਇਹ ਸਾਰੇ ਸਮਾਜ ਦੇ ਵਿੱਚ। ਅਸੀਂ ਦੇਖ ਲਿਆ ਕਿ ਰਿਡੰਡੈਂਟ ਜੌਬ ਜਿਹੜੀਆਂ ਉਹ ਦਿਨੋਂ ਦਿਨ ਜਾ ਰਹੀਆਂ, ਤੇ ਉਹਦੇ ਵਿੱਚ ਇਹ ਆ ਕਿ ਬਾਕੀ ਜਿਹੜੀ AI ਦੇ ਨਾਲ ਰਿਲੇਟਡ ਕੰਮਕਾਰ ਹੈਗੇ ਆ, ਉਹ ਇਹ ਆ ਕਿ ਜਾਂ ਸਕੂਲ ਦੇ ਨਾਲ ਡਿਗਰੀ ਦੇ ਨਾਲ ਰਿਲੇਟਡ ਜਿਹੜੇ ਕੰਮ ਆ ਉਹਨਾਂ ਦੀ ਜਿਹੜੀ ਜੌਬਸ ਆ ਉਹ ਜਿਹੜੇ ਪੇ ਆ ਉਹਨਾਂ ਦੀ ਉਹ ਵੱਧਦਾ ਹੈ ਨਾ। ਅਸੀਂ ਡੇਟਾ ਬਾਰ-ਬਾਰ ਦੇਖਦੇ ਹਾਂ ਇਸ ਚੀਜ਼ ਨੂੰ ਜੀ। ਸੋ ਦਿਨੋਂ ਦਿਨ ਮਹਿੰਗਾਈ ਵੀ ਹੋ ਰਹੀ ਆ, ਤੇ ਸੋ ਦੋਨੋਂ ਪਾਸਿਓਂ ਇੱਕ AI ਦੇ ਕਰਕੇ ਜੌਬਸ ਵਿੱਚ ਜਿਹੜੀ ਡਿਸਟਰਪਸ਼ਨ ਆ ਰਹੀ ਆ ਉਸ ਮੱਦ ਨੂੰ ਲੈ ਕੇ, ਤੇ ਦੂਸਰੇ ਆ ਵੀ ਲੋਕੀ ਆਪਣੇ ਕੈਰੀਅਰ ਨੂੰ ਅਪਲਿਫਟ ਕਰਨਾ ਚਾਹੁੰਦੇ ਆ ਜ਼ਿਆਦਾ। ਸੋ ਉਹਦੇ ਕਰਕੇ ਇਹ ਦੋ ਮੇਜਰ ਜਿਹੜੇ ਡਰਾਈਵਰ ਆ ਇਸ ਸੰਬੰਧ ਦੇ ਵਿੱਚ ਮੰਨੇ ਗਏ। ਤੇ ਦੂਸਰੀ ਗੱਲ ਇਹ ਆ ਰਾਜਕਨ ਕਿ ਆਪਾਂ ਗੱਲ ਕਰੀ ਕਿ ਸਕੂਲ ਜਾ ਕਿਉਂ ਰਹੇ ਆ, ਕੀ ਕਰਨ ਜਾ ਰਹੇ ਆ। ਸੋ ਬੇਸਿਕਲੀ ਲੋਕੀ ਜਿਨ੍ਹਾਂ ਨੇ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਡਿਗਰੀਜ਼ ਨਹੀਂ ਕੀਤੀਆਂ, ਤੇ ਉਹ ਤਾਂ ਕਰਨ ਜਾ ਹੀ ਜਾ ਰਹੇ ਜਿਹੜੇ ਜਿਹਨੂੰ ਟ੍ਰੈਡੀਸ਼ਨਲ ਐਜੂਕੇਸ਼ਨ ਕਹਿੰਦੇ, ਪਰ ਨਾਲ ਦੇ ਨਾਲ ਜਿਹੜੇ ਟ੍ਰੇਡ ਦੇ ਨਾਲ ਰਿਲੇਟਡ ਪ੍ਰੋਗਰਾਮਸ ਆ, ਜਿੱਦਾਂ ਪਲੰਬਿੰਗ ਹੋ ਗਿਆ, ਕਾਰਪੈਂਟਰੀ, ਹੈਲਥ ਕੇਅਰ ਆ, ਉਹ ਵੀ ਇਦਾਂ ਦੇ ਕੁਝ ਆਪਾਂ ਵਰਲਡ ਇਕਨੋਮਿਕ ਫੋਰਮ ਵਿੱਚ ਵੀ ਅੱਜ ਕੱਲ੍ਹ ਗੱਲ ਕੀਤੀ ਸੀ। ਇਹ ਕੁਝ ਹੈਲਥ ਕੇਅਰ ਖਾਸ ਤੌਰ ਦੇ ਉੱਤੇ ਜਾਂ ਪਲੰਬਿੰਗ ਹੋ ਗਿਆ, ਇਹ ਜਿਹੜੇ ਕੰਮ ਆ ਇਹ ਆਟੋਮੇਸ਼ਨ ਤੋਂ ਥੋੜਾ ਜਿਹਾ ਜ਼ਿਆਦਾ ਦੂਰ ਆ। ਇਹ ਈਜ਼ੀਲੀ ਆਟੋਮੇਟ ਨਹੀਂ ਹੋ ਸਕਦੇ। ਵਰਸਸ ਤੁਸੀਂ ਕੰਪਿਊਟਰ ਪ੍ਰੋਗਰਾਮਿੰਗ, ਸੌਫਟਵੇਅਰ ਪ੍ਰੋਗਰਾਮਿੰਗ ਦੀ ਗੱਲ ਕਰ ਲਿਓ, ਉਹਦੀ ਜਿਹੜੀ ਕੋਡਿੰਗ ਆਟੋਮੇਸ਼ਨ ਆਪਾਂ ਕਾਫੀ ਤਰੀਕੇ ਨਾਲ ਦੇਖ ਰਹੇ ਹਾਂ, ਤੇ ਉਹ ਹੋ ਰਹੀ ਆ। ਪਰ ਨਾਲ ਦੀ ਨਾਲ ਹੁਣ 40s ਦੇ ਵਿੱਚ ਆਪਾਂ ਬੰਦੇ ਉੱਤੇ ਕਾਫੀ ਹੋਰ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਹਨ ਕਿ ਪਰਿਵਾਰ ਹੋ ਜਾਂਦਾ, ਆਲਰੇਡੀ ਘਰਾਂ ਦੀ ਕਿਸ਼ਤ ਹੁੰਦੀ ਜਾਂ ਹੋਰ ਕੰਮ ਕਾਰ ਹੁੰਦੇ ਆ। ਸੋ ਉਹਨਾਂ ਦੇ ਲਈ ਬੜਾ ਔਖਾ ਹੋਇਆ ਪਿਆ ਅੱਜ ਕੱਲ੍ਹ ਕਿ ਵਰਕ ਲਾਈਫ ਬੈਲੈਂਸ ਨੂੰ, ਫੈਮਿਲੀ ਡਿਊਟੀਜ਼ ਉਹਨਾਂ ਦੀ ਕੀ ਆ। ਇਹ ਤਾਂ ਆਲਰੇਡੀ ਬੰਦੇ ਨੇ ਫੁੱਲ ਟਾਈਮ ਜੌਬ ਹੁੰਦੀ ਹੈ, ਕੋਰਸ ਵਰਕ ਉਹਦੇ ਵਿੱਚ ਤੁਸੀਂ ਹੋਰ ਐਡ ਕਰ ਲਓ, ਤੇ ਕੋਰਸ ਵਰਕ ਤਾਂ ਹੈ ਹੀ ਹੈ। ਤੇ ਅਮਰੀਕਾ ਦੇ ਵਿੱਚ ਐਜੂਕੇਸ਼ਨ ਕਿਹੜੀ ਕਹਿ ਲਓ ਈਜ਼ੀ ਆ, ਸੌਖੀ ਆ ਜਾਂ ਸਸਤੀ ਆ, ਤੇ ਆਲਰੇਡੀ ਬੰਦੇ ਹੈਂਡ ਟੂ ਮਾਊਥ ਹੁੰਦੇ ਬਹੁਤ ਟਾਈਮ, ਤੇ ਉਹਦੇ ਵਿੱਚ ਇਹ ਆ ਵੀ ਉਹ ਕਰਜ਼ੇ ਲੈ ਰਹੇ ਆ ਐਜੂਕੇਸ਼ਨ ਨੂੰ ਲੈਣ ਦੇ ਵਾਸਤੇ। ਪਰ ਨਾਲ ਆਸ ਉਮੀਦ ਇਹੀ ਆ ਵੀ ਜੋ ਤੁਸੀਂ ਗ੍ਰੈਜੂਏਟ ਕਰਕੇ ਨਿਕਲਦੇ ਹੋ, ਜੇ ਤੁਸੀਂ ਫੋਕਸਡ ਕੰਮ ਕਰਦੇ ਹੋ ਤੇ ਗੁੱਡ ਡਿਗਰੀ ਤੁਹਾਡੇ ਹੱਥ 'ਚ ਆ ਜਾਂਦੀ ਆ, ਉਹਦੇ ਨਾਲ ਰਾਜ ਕਰਨੇ ਹੈ ਕਿ ਤੁਹਾਡੀ ਜਿਹੜੀ upward mobility in terms of earning potential ਉਹ ਜਿਹੜਾ ਵੱਧ ਜਾਂਦਾ ਵਾ। ਸੋ ਇਹ ਕੁਛ ਚੀਜ਼ਾਂ ਵਾ ਕਿ 40s ਜਿਹੜੀ ਐਜੂਕੇਸ਼ਨ ਆ ਲੋਕੀ ਆਪਣੇ ਆਪ ਸਕਿੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਦੇਖ ਸਕਦੇ ਹੋ ਜੀ। ਹਾਂਜੀ, go ahead. Why workers in the 40s are going back to school? Tough job market, the threat of artificial intelligence are leading some radical career changes. ਮੈਨੂੰ ਯਾਦ ਆ ਹਰਵਿੰਦਰ, ਜਦੋਂ ਆਪਾਂ ਵੀ ਸੈਨ ਹੋਜ਼ੇ ਸਟੇਟ ਦੇ ਵਿੱਚ ਪੜ੍ਹਦੇ ਸੀ, ਕਿਸੇ ਕਲਾਸ ਦੇ ਵਿੱਚ ਆਪਾਂ ਦੇਖਦੇ ਸੀਗੇ ਵੀ ਅੱਧ-ਖੜ ਉਮਰ ਵਾਲੇ ਆ ਕੇ ਉਸ ਟਾਈਮ ਦੇ ਉੱਤੇ ਪੜ੍ਹ ਰਹੇ ਸੀ। ਉਦੋਂ ਘੱਟ ਸੀ, ਪਰ ਜਿੱਦਾਂ ਇਹ ਦੱਸ ਰਿਹਾ ਵਾਲ ਸਟਰੀਟ ਜਰਨਲ ਵੀ 1 ਮਿਲੀਅਨ 10 ਲੱਖ ਲੋਕਾਂ ਨੇ 40s ਦੇ ਵਿੱਚ ਅਨਰੋਲ ਕੀਤਾ ਅੰਡਰ ਗ੍ਰੈਜੂਏਟ ਤੇ ਗ੍ਰੈਜੂਏਟ ਪ੍ਰੋਗਰਾਮਸ ਦੇ ਵਿੱਚ। ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਉਹ ਦੱਸ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ। ਅੱਛਾ, ਇੱਥੇ ਇੱਕ ਆਪਾਂ ਗੱਲ ਕਰਦੇ ਹਰਵਿੰਦਰ, ਜਦੋਂ ਪੰਜਾਬ 'ਚ ਪੜ੍ਹਦੇ ਸੀ, ਉੱਥੇ ਪੜ੍ਹਦੇ ਸੀ, ਉਦੋਂ ਇਹ ਦੌਰ ਸੀਗਾ ਵੀ ਜੇ ਤੁਸੀਂ ਐਟਲੀਸਟ ਗ੍ਰੈਜੂਏਸ਼ਨ ਨਹੀਂ ਕੀਤੀ ਤਾਂ ਤੁਹਾਡਾ ਕੁਛ ਨਹੀਂ ਬਣਨਾ। ਮਾਸਟਰਸ ਜੇ ਕੀਤੀ ਹੋਊਗੀ ਯੂ ਹੈਵ ਏ ਅਪਰ ਹੈਂਡ। ਹੁਣ ਉੱਥੇ ਉਹ ਦੌਰ ਹੋ ਗਿਆ ਵੀ ਮਾਸਟਰਸ PhD ਕਰਨੀ ਲਾਜ਼ਮੀ ਹੋਈ ਲਾਜ਼ਮੀ, ਉਸ ਤੋਂ ਬਗੈਰ ਤੁਹਾਡਾ ਕੁਛ ਜਿਹੜਾ ਉੱਥੇ ਨਹੀਂ ਬਣ ਰਿਹਾ ਹੈਗਾ। ਜਦੋਂ ਆਪਾਂ ਇੱਥੇ ਆਏ ਸੀ ਉਦੋਂ ਹਾਈ ਸਕੂਲਰ ਦੇ ਕੁਡ ਲਿਵ ਆਫ ਵੀ ਹਾਈ ਸਕੂਲਰ ਦੀ ਜਿਹੜੀ ਆ ਉਹ ਵੇਜ ਦੇ ਨਾਲ ਜਾਂ ਜਿੱਦਾਂ ਵੀ ਜੋ ਵੀ ਉਸ ਹਿਸਾਬ ਦੇ ਨਾਲ ਓਪਰਚੁਨਿਟੀ ਸੀਗੀਆਂ ਉਹ ਬਣ ਜਾਂਦੀਆਂ ਸੀਗੀਆਂ। ਪਰ ਹੁਣ ਅਮਰੀਕਾ ਦੇ ਵਿੱਚ ਵੀ ਇਹ ਸਥਿਤੀ ਬਣ ਗਈ ਆ। ਇਹ ਟ੍ਰੈਂਡ ਦੱਸ ਰਿਹਾ ਆ ਵੀ ਇਫ ਯੂ ਆਰ ਨਾਟ ਗ੍ਰੈਜੂਏਟ, ਤੁਹਾਡੇ ਕੋਲ ਕੋਈ ਡਿਗਰੀ ਨਹੀਂ ਆ, ਤਾਂ ਤੁਹਾਡੀ ਉਹ ਚੀਜ਼ ਦਾ ਉਹਦਾ ਭਾਰ ਨਹੀਂ ਰਹਿੰਦਾ। ਸੋ ਰਾਜਗਨ ਦਿਨੋਂ ਦਿਨ ਕੁਛ ਇਦਾਂ ਦੇ ਸਕਿੱਲ ਹੈਗੇ ਜਿਹਦੇ ਕਰਕੇ ਜੇ ਤੁਸੀਂ ਕੁਝ ਸਮਾਂ ਪਿੱਛੇ ਇਦਾਂ ਦਾ ਨਿਕਲਿਆ ਜਿਹਦੇ ਨਾਲ ਤੁਸੀਂ ਜੇ ਨਹੀਂ ਵੀ ਹਾਈਲੀ ਕੁਆਲੀਫਾਈਡ ਹੈਗੇ, ਫਿਰ ਵੀ ਤੁਹਾਨੂੰ ਰੀਸੈਂਟ ਕੰਮ ਜਿਹੜਾ ਉਹ ਮਿਲ ਜਾਂਦਾ ਸੀ। ਆਪਣੀ ਕਮਿਊਨਿਟੀ ਵਿੱਚ ਆਪਾਂ ਗੱਲ ਕਰ ਰਹੇ, ਟਰੱਕਿੰਗ ਇਜ਼ ਹਾਈ ਪੇਇੰਗ ਜੌਬ ਕੰਪੈਰੀਟਿਵਲੀ। ਹਾਂਜੀ, ਹੋਰ ਵੀ ਜੇ ਕੋਈ ਨਹੀਂ ਟਰੱਕਿੰਗ ਹੈਗੇ, ਤੁਹਾਡੇ ਕੋਲ ਟਾਈਮ ਹੈਗਾ ਹੱਥ ਵਿੱਚ, ਤੁਸੀਂ ਉੱਪਰ ਚਲਾ ਲੈਂਦੇ ਸੀ ਜਾਂ ਲਿਫਟ ਚਲਾ ਲੈਂਦੇ ਹੋ, ਇਦਾਂ ਦੀ ਚੀਜ਼ਾਂ ਕਰਕੇ ਥੋੜੇ ਸਾਈਡ ਤੋਂ ਵੀ ਪੈਸੇ ਬਣ ਜਾਂਦੇ ਲੋਕਾਂ ਨੂੰ। ਪਰ ਇਹ ਅਸੀਂ ਦੇਖ ਰਹੇ ਹਾਂ ਕਿ ਦਿਨੋਂ ਦਿਨ ਇਹ ਜਿਹੜੇ ਰਾਹ ਵਾ ਕਲੋਜ਼ ਹੋ ਰਹੇ ਆ। ਟਰੱਕਿੰਗ ਵਾਲਾ ਵੀ ਅਸੀਂ ਦੇਖ ਰਹੇ ਹਾਂ, ਹੈ ਨਾ, ਉਹ ਵੀ ਸਕੁਈਜ਼ ਹੋ ਰਹੀ ਹੈ ਟਰੱਕਿੰਗ ਇੰਡਸਟਰੀ ਵੀ। ਤੇ ਜਿਹੜੀ ਆਟੋਮੇਟਿਡ ਕਾਰਾਂ ਆਉਣ ਦੇ ਕਰਕੇ ਉਹ 2-4 ਸਾਲਾਂ ਤੱਕ ਜਿਹੜੀ ਉੱਪਰ ਲਿਫਟ ਉਹਦੇ ਵਿੱਚ ਵੀ ਮਾਰਜਿਨ ਜਿਹੜੇ ਆ, ਵੈਸੇ ਤਾਂ ਆਲਰੇਡੀ ਬੜੇ ਮਾਰਜਿਨ ਘਟ ਜਾਂਦੇ। ਜਦੋਂ ਕਾਫੀ ਵਾਰ ਮੈਂ 에ਅਰਪੋਰਟ ਤੋਂ ਆਉਣਾ, ਮੈਂ ਜ਼ਰੂਰ ਗੱਲ ਕਰਦਾ ਹੁੰਦਾ
ਜਿਹੜੇ Uber ਜਾਂ Lyft ਲੈ ਕੇ ਜੋ ਵੀ ਆਈ ਹੈ ਆਪਣੇ ਘਰ ਨੂੰ, ਤੇ ਉਹਨਾਂ ਨਾਲ ਮੈਂ ਜ਼ਰੂਰ ਗੱਲ ਕਰਦਾ ਉਹਨਾਂ ਤੇ ਸਾਰੇ ਜਣੇ ਇੱਕੋ ਲਾਈਨ ਦੇ ਵਿੱਚ ਇਹ ਬੋਲਦੇ ਕਿ ਅੱਜ ਤੋਂ 5-7 ਸਾਲ ਪਹਿਲਾਂ ਤੱਕ ਚੰਗੇ ਮਾਰਜਨ ਹੁੰਦੇ ਸੀ, 5 ਸਾਲ ਤੋਂ ਜਿਹੜਾ ਲਗਾਤਾਰ ਮਾਰਜਨ ਜਿਹੜੇ ਆ ਡਰਾਈਵਰਸ ਤੇ ਘਟ ਰਹੇ ਆ, ਹੈ ਨਾ। ਸੋ ਉਹ ਇਹ ਆ ਕਿ ਰਿਡੰਡੈਂਸੀ, ਉਹਦਾ ਕਾਰਨ ਇੱਕ ਵੱਡਾ ਇਹ ਹੈ ਕਿ ਬਹੁਤ ਜ਼ਿਆਦਾ ਲੋਕੀ ਜਿਹੜੇ ਆ ਜਦੋਂ ਕਿਸੇ ਫੀਲਡ 'ਚ ਆ ਜਾਂਦੇ, ਡਿਮਾਂਡ ਸਪਲਾਈ ਆਪਾਂ ਕੈਪੀਟਲਿਸਟ ਸੋਸਾਇਟੀ ਵਿੱਚ ਬੈਠੇ ਹਾਂ। ਸੋ ਉਹ ਇਹ ਆ ਵੀ ਹੁਣ ਜਿਹੜੀ ਬਿਨਾਂ ਜੌਬ ਤੋਂ, ਬਿਨਾਂ ਐਜੂਕੇਸ਼ਨ ਦੇ ਜਿਹੜੀਆਂ ਤੁਸੀਂ ਡੀਸੈਂਟ ਫੈਮਿਲੀ ਨੂੰ ਚਲਾ ਸਕਣ ਵਾਲੀਆਂ ਜਿਹੜੀਆਂ ਪੇਇੰਗ ਜੌਬਸ ਹੈਗੀਆਂ ਸੀ, ਉਹ ਦਿਨੋਂ ਦਿਨ ਰਾਜਕਰਨ ਸਕਵੀਜ਼ ਹੋ ਰਹੀਆਂ, ਤੇ ਉਹਦੇ ਕਰਕੇ ਫਿਰ ਲੋਕੀ ਜਿਹੜੇ ਆ ਆਬਵੀਅਸਲੀ ਰਾਹ ਰਸਤਾ ਲੱਭਦੇ ਆ, ਤੇ ਇੱਕ ਐਜੂਕੇਸ਼ਨ ਇੱਕ ਉਹਦਾ ਵੱਡਾ ਤਰੀਕਾ। ਆਪਾਂ ਅੱਜ ਸਾਰੀ ਮੈਨੂੰ ਲੱਗਦਾ ਤੀਜੀ ਗੱਲ ਅਸੀਂ ਗੱਲ ਕਰ ਰਹੇ ਹਾਂ ਅਪਵਰਡ ਮੋਬਿਲਿਟੀ ਦੀ, ਤੇ ਐਜੂਕੇਸ਼ਨ ਜਿਹੜੀ ਉਹ ਇਨ ਫਰੰਟ ਐਂਡ ਸੈਂਟਰ ਹੈਗੀ ਆ ਸਾਰੀ ਗੱਲ। ਨਹੀਂ ਬਿਲਕੁਲ ਸਹੀ ਗੱਲ ਆ। ਅੱਛਾ, ਥੋੜੀ ਜਿਹੀ ਗੱਲ ਜਿਹੜੀ ਤੁਸੀਂ ਆਪਣੇ ਪੰਜਾਬ ਦੀ ਕੀਤੀ ਉਹ ਵੀ ਮੈਂ ਥੋੜਾ ਜਿਹਾ ਵਿੱਚ ਲੈ ਲਾ ਕਿ ਪੰਜਾਬ ਦੇ ਵਿੱਚ ਫੇਰ ਅਗੇਨ ਗੱਲ ਡਿਮਾਂਡ ਸਪਲਾਈ ਦੀ ਆਉਂਦੀ ਆ। ਤੁਸੀਂ ਇੱਕ ਪੂਰਾ ਇੱਕ ਪੂਲ ਹੈਗਾ ਜਿਹਦੇ ਵਾਸਤੇ ਜਿਹਦੇ ਨਾਲ ਤੁਸੀਂ ਕੰਪੀਟ ਕਰਨਾ ਪੋਪੂਲੇਸ਼ਨ ਦੇ ਪਰਸਪੈਕਟਿਵ ਤੋਂ ਦੇਖੀਏ ਇੰਡੀਆ ਦੀ, ਤੇ ਉਹਦੇ ਵਿੱਚ ਫਿਰ ਤੁਹਾਨੂੰ ਆਪਣੀ ਜਿਹੜੀ ਜੌਬ ਆ ਤੁਹਾਨੂੰ ਯੂਨੀਕ ਥੋੜਾ ਹੋਣਾ ਪੈਂਦਾ। ਅਨਫੋਰਚੂਨੇਟਲੀ ਪੰਜਾਬ ਦੀ ਐਜੂਕੇਸ਼ਨ ਦੇ ਲਈ ਉਹਦਾ ਆਪਾਂ ਕੀਪ ਅਪ ਨਹੀਂ ਕਰ ਸਕੇ, ਉਹਦੇ ਵੀ ਕਈ ਕਾਰਨ ਆ, ਤੇ ਉਹਦੇ ਕਰਕੇ ਆਪਾਂ ਦੇ ਇੱਥੇ ਜਿਹੜੇ ਪੰਜਾਬੀ ਯੂਥ ਨੂੰ ਸਮੱਸਿਆ ਆ ਰਹੀ ਆ। ਪਰ ਜੇ ਤੁਸੀਂ AI ਦੇ ਪਰਸਪੈਕਟਿਵ ਤੋਂ ਦੇਖੋ ਤੇ AI ਦੀ ਜਿਹੜੀ ਬਹੁਤ ਜ਼ਿਆਦਾ ਇਨਵੈਸਟਮੈਂਟ ਹੈ, ਇਵਨ ਪਿਛਲੇ ਮੈਂ ਦੇਖ ਰਿਹਾ ਸੀ 24 ਘੰਟੇ 48 ਘੰਟਿਆਂ ਦੇ ਵਿੱਚ ਵੀ $50 ਬਿਲੀਅਨ ਦੀ ਜਿਹੜੀ ਆ ਇਨਵੈਸਟਮੈਂਟ ਆ ਉਹ ਇੰਡੀਆ ਦੇ ਵਿੱਚ AI ਦੀ ਕਮਿਟ ਹੋਈ ਆ। ਸੋ ਪਰ ਗੱਲ ਇਹ ਆ ਵੀ AI ਦੇ ਵਿੱਚ ਜੌਬਾਂ ਤਾਂ ਉਹੀ ਲੈਣਗੇ ਨਾ ਜਿਨ੍ਹਾਂ ਨੂੰ AI ਦੀ ਸਮਝ ਆ। ਐਗਜ਼ੈਕਟਲੀ ਹਾਂ, ਉਹਦੇ ਲਈ ਆਪਾਂ ਨੂੰ ਅਪਸਕਿਲ ਹੋਣਾ ਪੈਣਾ। ਥਰਾਈਵ ਤਾਂ ਹੀ ਕਰਾਂਗੇ ਜੀ ਆਪਾਂ ਇਹ ਚੀਜ਼ਾਂ ਨੂੰ ਸਿੱਖਾਂਗੇ। ਅੱਛਾ, ਜਾਂਦੇ ਜਾਂਦੇ ਇੰਨਾ ਸਮਾਂ ਵੀ ਆਪਣਾ ਭੱਜਿਆ ਜਾਂਦਾ ਆ, ਸੋ ਆਪਣੇ ਜਿਹੜੇ ਲਾਸਟ ਪਾਰਟ ਦੇ ਵਿੱਚ ਆਪਾਂ ਗੱਲਾਂ ਕਰ ਲੈਂਦੇ ਆ। ਓਪਨ AI ਰੈੱਡ ਕੋਡ ਕੀ ਆ ਜੀ ਇਹ ਚੀਜ਼, ਕੋਡ ਰੈੱਡ? ਸੋ ਓਪਨ AI ਸਾਨੂੰ ਪਤਾ ਚੈਟ GPT ਦੀ ਜਿਹੜੀ ਆ ਮਾਂ ਆ, ਕੰਪਨੀ ਆ, ਮਾਂ ਵਾ, ਹੈਨਾ। ਸੈਮ ਐਲਟਮੈਨ ਹੋਣਾ ਨੇ ਥੋੜੇ ਦਿਨ ਪਹਿਲਾਂ 2 ਹਫ਼ਤੇ ਪਹਿਲਾਂ ਉਹਨੇ ਕਿਹਾ ਵੀ ਡੇਢ ਹਫ਼ਤਾ ਪਹਿਲਾਂ ਉਹਨੇ ਕਿਹਾ ਭਾਈ ਆਪਣੇ ਕੋਡ ਰੈੱਡ ਆਮ ਤੌਰ ਤੇ ਉੱਤੇ ਵਰਤਦੇ ਆਪਰੇਸ਼ਨਸ ਦੇ ਵਿੱਚ ਜੀ। ਜਦੋਂ ਥੀਏਟਰ ਦੇ ਵਿੱਚ ਕੋਈ ਮੇਜਰ ਸਰਜਰੀ ਕਰਦੇ ਆ ਤੇ ਉਹਦੀ ਕੋਡ ਰੈੱਡ ਵਰਤਦੇ ਭਾਈ ਐਮਰਜੈਂਸੀ ਆ, ਰਾਈਟ। ਮੈਡੀਕਲ ਫੀਲਡ ਵਾਲੇ ਲੋਕਾਂ ਨੂੰ ਜ਼ਿਆਦਾ ਪਤਾ ਹੋਊਗਾ। ਸੋ ਉਦਾਂ ਦਾ ਹੀ ਕਰਕੇ ਕੋਡ ਰੈੱਡ ਆ ਗਿਆ। ਉਹਦੀ ਬੜੀ ਇੰਟਰਸਟਿੰਗ ਸਟੋਰੀ ਆ। ਮੈਂ ਪਿਛਲੇ ਕੁਛ ਐਗਜ਼ੈਕਟਿਵਸ ਦੇ ਨਾਲ ਹੀ ਪਿਛਲੇ ਵੀਕਐਂਡ ਦੇ ਉੱਤੇ ਬੈਠਾ ਸੀ, ਉਹ ਵੀ ਇਹੀ ਗੱਲ ਕਰਦੇ ਸੀ ਤੇ ਤੀਸਰੀ ਵਾਰ ਮੈਂ ਕਨਵਰਸੇਸ਼ਨ ਸੇਮ ਉਹਦੇ ਉੱਤੇ ਕਰ ਰਿਹਾ ਕਿਉਂਕਿ ਆਪਾਂ ਟੈਕ ਫੀਲਡ ਦੇ ਵਿੱਚ ਰਹਿੰਦੇ, ਉਸ ਗੱਲ ਬੱਬਲ ਹੁੰਦਾ ਇੱਕ ਹਿਸਾਬ ਨਾਲ ਉਦਾਂ ਦੀ ਗੱਲਾਂ ਹੁੰਦੀਆਂ। ਸੋ ਰਾਜਕਰਨ ਦੀ ਸਟੋਰੀ ਏਦਾਂ ਬਣੀ ਕਿ ਜੇ ਤੱਕ ਚੇਤਾ ਹੋਏ 1.5 ਸਾਲ ਪਹਿਲਾਂ ਆਪਾਂ ਨੇ ਟਾਕ ਸ਼ੋ ਕੀਤਾ ਸੀ ਕਿ ਐਪਲ ਕੋਲ ਕਿੰਨਾ ਪੈਸਾ, ਗੂਗਲ ਦੇ ਕੋਲ ਕਿੰਨਾ ਪੈਸਾ, ਮਾਈਕਰੋਸਾਫਟ ਦੇ ਵਿੱਚ ਕੋਲ ਕਿੰਨਾ ਪੈਸਾ, ਵੱਡੀਆਂ ਕੰਪਨੀਆਂ ਵੱਡੇ ਨਾਮ ਆਏ, ਤੇ AI ਦੇ ਫੀਲਡ ਦੇ ਵਿੱਚ ਸੈਮ ਐਲਟਮੈਨ ਹੁਣੀ ਆ ਕੇ ਤੇ ਉਹਨਾਂ ਦੀ ਆਪਣੀ ਪੂਰੀ ਚੜ੍ਹਾਈ ਕਰ ਦਿੱਤੀ ਉਹਦੇ ਤੇ, ਰਾਈਟ। ਸੋ ਇਹ ਕੰਪਨੀਆਂ ਨੇ ਫਟਾਫਟ ਉਹਨੂੰ, ਮੈਟਾ ਦਾ ਵੀ ਇੱਕ ਨਾਂ ਹੈਗਾ, ਤੇ ਇਹਨਾਂ ਕੰਪਨੀਆਂ ਨੇ ਉਹਨਾਂ ਨੂੰ ਕਿਹਾ ਇਹ ਕਿਉਂ ਪਿੱਛੇ ਰਹਿ ਗਈਆਂ। ਇਹਨਾਂ ਕੋਸ਼ਿਸ਼ ਤਾਂ ਕੀਤੀ ਵਿੱਚ ਆਉਣ ਦੀ, ਪਰ ਉਹਦੀ ਗੱਲ ਨਹੀਂ ਬਣੀ। ਮਾਈਕਰੋਸਾਫਟ ਨੇ ਇਹਨੂੰ ਖਰੀਦਣ ਦੀ ਗੱਲ ਹੋਈ ਜਾਂ ਬਾਕੀ ਕੰਪਨੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਅਲਾਇੰਸ ਜਿਹੜੀ ਇਹਦੇ ਨਾਲ ਬਣਾਉਣ ਦੀ ਗੱਲ ਕੀਤੀ ਓਪਨ AI ਦੇ ਨਾਲ, ਪਰ ਚਲੋ ਕੋਈ ਸਿਰੇ ਚੜੀ ਕੋਈ ਨਹੀਂ ਚੜੀ, ਪਰ ਇੰਡੀਪੈਂਡੈਂਟਲੀ ਇਹਨਾਂ ਜ਼ੋਰ ਤਾਂ ਬਹੁਤ ਮਾਰਿਆ ਪਰ ਗੱਲ ਬਣੀ। ਤੇ ਆਪਾਂ ਗੱਲ ਕਰਦੇ ਸੀ ਕਿ ਇਹਨਾਂ ਦੀ ਇੰਨਾ ਕੈਪਐਕਸ ਹੋਣ ਕਰਕੇ, ਕੈਪੀਟਲ ਐਕਸਪੈਂਡੀਚਰ ਇਹਨਾਂ ਕੋਲ ਹੋਣ ਕਰਕੇ, ਸਰਪਲਸ ਵਿੱਚ ਇਹ ਕੰਪਨੀਆਂ ਹੋਣ ਕਰਕੇ ਪਿੱਛੇ ਰਹਿ ਗਈਆਂ। ਤੇ ਸੈਮ ਐਲਟਮੈਨ ਹੁਣੀ ਜਿਹੜੀ ਉਹ ਚੜ੍ਹਾਈ ਕਰ ਗਏ ਆ, ਪਰ ਮਹੀਨਿਆਂ ਦੇ ਵਿੱਚ ਪਹਿਲਾਂ 2 ਬਿਲੀਅਨ, ਫਿਰ 20 ਬਿਲੀਅਨ, 50 ਬਿਲੀਅਨ, 100 ਬਿਲੀਅਨ, ਕਿੱਥੋਂ ਤੱਕ ਹੁਣ 200 ਬਿਲੀਅਨ ਤੋਂ ਵੀ ਉੱਪਰ ਉਹਦੀ ਓਪਨ AI ਦੀ ਉਹ ਹੈਗੀ ਆ। ਹੁਣ ਜੇ ਆਪਾਂ AI ਦੇ ਬੁਨਿਆਦੀ ਤੌਰ ਦੇ ਉੱਤੇ ਗੱਲ ਕਰੀਏ ਤੇ AI ਹੈ ਕੀ ਆ? AI ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਹੈਗੀ ਆ ਕਲੀਨ ਡੇਟਾ ਦੇ ਉੱਤੇ ਡਿਪੈਂਡ ਕਰਦਾ। ਜਿਹਦੇ ਕੋਲ ਜ਼ਿਆਦਾ ਡੇਟਾ, ਜਿਹਦੇ ਕੋਲ ਕਲੀਨ ਡੇਟਾ, ਜਿਹਦੇ ਕੋਲ ਕੰਟੈਕਚੁਅਲ ਡੇਟਾ, ਉਹਦੀ AI ਟੈਕਨੋਲੋਜੀ ਜਿਹੜੀ ਉਹ ਸਟਰੋਂਗ ਹੋਈ। ਉਹਦੇ ਵਿੱਚ ਰਾਜਕਰਨ ਜਿਹੜੀ ਮੇਜਰ ਗੇਮ ਖੇਡੀ ਆ ਉਹ ਖੇਡੀ ਗੂਗਲ ਨੇ, ਠੀਕ ਹੈ, ਕਿਉਂਕਿ ਗੂਗਲ ਕੋਲ ਦਹਾਕਿਆਂ ਦਾ ਗੂਗਲ ਸਰਚ ਦਾ ਡੇਟਾ ਪਿਆ ਜਿਹੜਾ ਇੰਡੈਕਸ ਕਰਕੇ ਉਹਨੇ ਰੱਖਿਆ। ਰਾਈਟ, ਆਪਾਂ ਕੁਝ ਗੂਗਲ ਦੇ ਉੱਤੇ ਸਰਚ ਕਰਦੇ ਤੇ ਇੰਡੈਕਸਿੰਗ ਦੇ ਉੱਤੇ ਸਾਹਮਣੇ ਆ ਜਾਂਦਾ, ਰਾਈਟ, ਕਿਉਂਕਿ ਉਹਨਾਂ ਇੰਡੈਕਸ ਕਰਕੇ ਰੱਖਿਆ ਹੋਇਆ। ਸੋ ਉਹਨਾਂ ਨੇ ਆਪਣਾ ਜਿਹੜਾ ਡੇਟਾ ਦਾ ਪਾਵਰ ਹਾਊਸ ਆ ਉਹਨੂੰ AI ਦੇ ਨਾਲ ਯੂਜ਼ ਕੀਤਾ, ਤੇ ਹੁਣ ਅਸੀਂ ਇਹਦੇ ਜਿਹੜੇ ਮਾਡਲ ਤੇ ਨਾ ਲਗਾਤਾਰ
ਐਨਾਲਿਸਿਸ ਰਨ ਹੁੰਦੇ ਆ, ਇੰਡੀਪੈਂਡੈਂਟ ਥਰਡ ਪਾਰਟੀ ਜਿਹੜੀ ਕੰਪਨੀਆਂ ਉਹ ਕਰਦੀਆਂ ਜਾਂ ਕੁਝ ਹੋਰ ਲੋਕ ਹੁੰਦੇ ਆ, ਉਹ ਕਰਦੇ ਆ ਵੀ ਕਿਹੜੇ ਮਾਡਲ ਦੀ ਕੀ ਸਮਰੱਥਾ। ਤੇ ਉਹਦੇ ਵਿੱਚ ਰਾਜ ਕਰਨ ਇਸ ਟਾਈਮ ਦੇ ਉੱਤੇ ਅਸੀਂ ਦੇਖੀਏ ਤਾਂ ਜੈਮਿਨਾਈ ਜਿਹੜੀ ਆ ਉਹ ਚੈਟ ਜੀਪੀਟੀ ਨੂੰ ਓਵਰਟੇਕ ਕਰਦੀ ਆ। ਅੱਛਾ, ਠੀਕ ਹੈ, ਹਾਂਜੀ। ਸੋ ਗੂਗਲ ਦਾ ਜਿਹੜਾ AI ਟੂਲਸ ਆ ਉਹ ਕਾਫੀ ਹੱਦ ਦੇ ਵਿੱਚ ਕਈ ਤਰ੍ਹਾਂ ਦੇ ਪੈਰਾਮੀਟਰਸ ਹੁੰਦੇ ਆ, ਮੈਥਮੈਟਿਕਸ ਹੋ ਗਿਆ, ਡਿਜ਼ਾਈਨਿੰਗ ਦਾ ਹੋ ਗਿਆ, ਆਪਣੀ ਜਨਰਲ ਇੰਟੈਲੀਜੈਂਸ ਹੋ ਗਈ, ਹੋਰ ਵੀ ਕਈ ਪੈਰਾਮੀਟਰ ਹੋਣਗੇ। ਤੇ ਉਹਦੇ ਵਿੱਚ ਜਦੋਂ ਅਸੀਂ ਕੰਪੈਰੀਟਿਵ ਐਨਾਲਿਸਿਸ ਇਹਨਾਂ ਦਾ ਕਰਦੇ ਆ ਤੇ ਜਿਹੜੀ ਗੂਗਲ ਆ ਉਹ ਚੈਟ ਜੀਪੀਟੀ ਨੂੰ ਰਾਜ ਕਰਨ ਓਵਰਟੇਕ ਕਰ ਰਹੀ ਆ ਵਿਦ ਦ ਪਾਵਰ ਆਫ देयर ਡੇਟਾ। ਸੋ ਇਸ ਸੰਬੰਧ ਦੇ ਵਿੱਚ ਚੀਜ਼ਾਂ ਨੂੰ ਲੈ ਕੇ ਜਿਹੜਾ ਸੈਮ ਐਲਟਮੈਨ ਆਪਣੀ ਕੰਪਨੀ ਕਿਹਾ ਭਾਈ ਕੋਡ ਰੈਡ ਜੇ ਕਿਸੇ ਸਾਡੀ ਮੋਨੋਪੋਲੀ ਸੀ, ਕਿੱਥੇ ਸਾਡੀ ਚੜਾਈ ਸੀ, ਹੁਣ ਸਾਡੇ ਟਫ ਕੰਪੀਟੀਸ਼ਨ ਸਾਨੂੰ ਗੂਗਲ ਦੇ ਵੱਲੋਂ ਆ ਰਿਹਾ ਤੇ ਅਸੀਂ ਵੀ ਹੁਣ ਕੁਝ ਜਿਹੜਾ ਉਹ ਇਸ ਸੰਬੰਧ ਦੇ ਵਿੱਚ ਕਰਨਾ। ਸੋ ਇਹ ਆ ਓਪਨ AI ਦਾ ਕੋਡ ਰੈਡ ਦਾ ਕਨਸੈਪਟ। ਨਹੀਂ ਉਹਨਾਂ ਦੇ ਖਤਰੇ ਦੇ ਘੁੱਗੂ ਤਾਂ ਵੱਜਣੇ ਹੀ ਆ ਭਾਈ ਵੀ ਕਿਉਂਕਿ ਸਰਦਾਰੀ ਅਗੇਨ ਗੱਲ ਉਹਦੇ ਚ ਇਹ ਆ ਵੀ ਡੇਟਾ ਸਭ ਤੋਂ ਵੱਡੀ, ਡੇਟਾ ਕਿਹਦੇ ਕੋਲ ਜ਼ਿਆਦਾ, ਉਹਨੇ ਆਪਣੇ ਮਾਡਲ ਉਹ ਡੇਟਾ ਦੇ ਉੱਤੇ ਟ੍ਰੇਨ ਕਰਨੇ ਆ ਤੇ ਉਹ ਡੇਟਾ ਕਿੰਨਾ ਕੁ ਸਹੀ ਆ, ਕਿੰਨਾ ਕੁ ਉਹਦੀ ਇੰਡੈਕਸਿੰਗ ਹੋਈ ਆ। ਕਿਉਂਕਿ ਇੱਕ ਕਨਸੈਪਟ ਆਪਣੇ ਹੋਰ ਹੁੰਦਾ ਨਾ, ਗਾਰਬੇਜ ਇਨ ਗਾਰਬੇਜ ਆਊਟ ਦਾ, ਕਿ ਜੇ ਤੁਸੀਂ ਗਾਰਬੇਜ ਦੇ ਨਾਲ ਡਿਟੈਕਟ ਕਰਦੇ ਹੋ। ਮੈਂ ਪਿੱਛੇ ਰਿਸਰਚ ਪੇਪਰ ਪੜ੍ਹਦਾ ਸੀ, ਉਹਦੇ ਵਿੱਚ ਇਹੀ ਕਿ ਇੱਕ ਪੂਰਾ ਮਾਡਲ ਆ ਨਾ, ਮੰਨ ਲਓ ਕਿ 10 ਬਿਲੀਅਨ ਪੈਰਾਮੀਟਰ ਦਾ ਮਾਡਲ ਕਹਿ ਲਓ ਜਾਂ 15 ਬਿਲੀਅਨ ਪੈਰਾਮੀਟਰ ਦਾ ਮਾਡਲ ਕਹਿ ਲਓ, ਰਾਈਟ। ਸੋ ਉਹਦੇ ਵਿੱਚ ਜੇ ਸਿਰਫ ਤੁਹਾਡੇ ਕੋਲ ਗਿਣ ਕੇ 250 ਡਾਕੂਮੈਂਟ ਜਿਹੜੇ ਆ, ਕਿੰਨੇ ਬਿਲੀਅਨ ਪੈਰਾਮੀਟਰ ਹੋ ਗਏ, ਉਹਦੇ ਚ 250 ਦੇ ਕਰੀਬ ਜੇ ਤੁਹਾਡੇ ਕੋਲ ਡਾਕੂਮੈਂਟ ਜਿਹੜੇ ਆ ਉਹ ਗਲਤ ਡਾਕੂਮੈਂਟ ਆ, ਉਹ ਪੂਰੇ ਦਾ ਪੂਰਾ ਜਿਹੜਾ ਮਾਡਲ ਆ ਉਹਦੀ ਪਰਫਾਰਮੈਂਸ ਸਕੂ ਕਰ ਦੂਗਾ, ਉਹਨੂੰ ਸਕੂ ਕਰ ਦੂਗਾ। ਸੋ ਗਾਰਬੇਜ ਇਨ ਗਾਰਬੇਜ ਆਊਟ ਦਾ ਧਿਆਨ ਚ ਰੱਖਦੇ ਹੋਏ ਸਹੀ ਤਰ੍ਹਾਂ ਦਾ ਡੇਟਾ ਉਹਦੇ ਨਾਲ ਜੇ ਮਾਡਲ ਟ੍ਰੇਨ ਹੋਏ ਤੇ ਉਹਦੀ ਐਕੂਰੇਸੀ ਜਿਹੜੀ ਆ ਬਿਲਕੁਲ ਸਹੀ ਹੈਗੀ। ਸੋ ਉਹ ਜਿਹੜੇ ਆ ਗੂਗਲ ਆ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧਿਆ ਤੇ ਹੁਣ ਇੱਕ ਇਸ ਤਰ੍ਹਾਂ ਲੱਗ ਰਿਹਾ ਕਿ ਚੈਟ ਜੀਪੀਟੀ ਨੂੰ ਉਹ ਜੈਮਿਨਾਈ ਓਵਰਟੇਕ ਕਰ। ਪਰ ਦੇਖ ਲਓ ਓਪਨ AI ਵਾਲੇ ਹਟਦੇ ਕਿੱਥੇ ਆ। ਗੂਗਲ ਦਾ ਐਲਬਰਟ ਲੀ ਜੇ ਇੱਕ ਲੀਡ ਕਾਰਪੋਰੇਟ ਡਿਵੈਲਪਮੈਂਟ ਵਾਲਾ ਸੀਗਾ AI ਦੇ ਨਾਲ ਜੁੜਿਆ ਗੂਗਲ ਵਾਲਾ, ਉਹ ਅਗਲੇ ਨੇ ਹਾਇਰ ਕਰ ਲਿਆ ਆ। ਇਹ ਪੋਚਿੰਗ ਵੀ ਨਾਲ ਦੇ ਨਾਲ ਹੀ ਚੱਲਣੀ ਹੈ। ਕੋਚਿੰਗ ਆਪਾਂ ਪਿੱਛੇ ਜੇ ਰਾਜ ਨੇ ਵੀ ਦੇਖੀ ਨਾ, ਮੈਟਾ ਦੇ ਵਿੱਚ $1 ਬਿਲੀਅਨ ਤੱਕ, ਮੈਂ ਨਾ ਛੋਟੀ ਅਮਾਉਂਟ ਨਹੀਂ ਹੁੰਦੀ, ਉਹਨੇ ਮਾਰਕ ਜ਼ਕਰਬਰਗ ਨੇ $1 ਬਿਲੀਅਨ ਤੱਕ ਦੇ ਜਿਹੜੀ ਆ ਸਾਡੇ ਇੰਜੀਨੀਅਰ ਜਿਹੜੇ ਆ। ਸੋ ਇਹ ਦੇਖੋ ਕਿੰਨੀ ਹੌਟ ਇਹ ਇੰਡਸਟਰੀ ਮਾਰਕੀਟ ਆ। ਯਾ ਸਟੈਨਫੋਰਡ ਦੇ AI ਐਕਸਪਰਟਸ ਕੀ ਪ੍ਰੈਡਿਕਟ ਕਰ ਰਹੇ ਨੇ ਜੀ ਅਗਲੇ ਸਾਲ ਦੇ ਲਈ? ਹਾਂਜੀ, ਸਟੈਨਫੋਰਡ ਦੇ ਰਾਜਕਰਨ 2026 ਦੇ ਨਾ ਵੱਖ-ਵੱਖ ਤਰ੍ਹਾਂ ਦੇ ਉੱਤੇ ਉਹਨਾਂ ਦੇ ਜਿਹੜਾ ਐਨਾਲਿਸਿਸ ਉਹ ਸਾਹਮਣੇ ਆਇਆ। ਵੱਖ-ਵੱਖ ਪ੍ਰੋਫੈਸਰਸ ਨੇ ਕਿਹਾ, ਉਹਨਾਂ 'ਚ ਮੇਰੇ ਇੱਕ ਪ੍ਰੋਫੈਸਰ ਸੀ ਜਿਨ੍ਹਾਂ ਕੋਲ ਮੈਂ ਵੀ ਪੜ੍ਹਿਆ, ਉਹਨਾਂ ਨੇ ਐਕਚੁਅਲੀ ਲਿੰਕਡਇਨ ਦੇ ਉੱਤੇ ਪੋਸਟ ਜਿਹੜੀ ਉਹ ਸ਼ੇਅਰ ਕੀਤੀ ਸੀ ਤੇ ਮੈਨੂੰ ਕਿਹਾ ਆਪਾਂ ਟਾਕ ਸ਼ੋ ਦੇ ਵਿੱਚ ਵੀ ਜ਼ਰੂਰ ਗੱਲ ਕਰਾਂਗੇ। ਜੇਮਸ ਲੈਂਡਨ ਬੇਸਿਕਲੀ HAI ਕਰਕੇ ਸਟੈਨਫੋਰਡ ਦੀ ਆਰਗੇਨਾਈਜੇਸ਼ਨ ਹੈ, ਹਿਊਮਨ ਸੈਂਟਰਿਕ AI, ਉਹਦੇ ਕੋ ਡਾਇਰੈਕਟਰ ਤੇ ਪ੍ਰੋਫੈਸਰ ਹੈਗੇ ਕੰਪਿਊਟਰ ਸਾਇੰਸ। ਸੋ ਉਹਨਾਂ ਨੇ ਇਹ ਕਿਹਾ ਕਿ AI ਸੋਵਰੇਨਿਟੀ ਤੇ ਗਲੋਬਲ ਗਰੋਥ ਦੇ ਉੱਤੇ ਉਹਨਾਂ ਗੱਲਬਾਤ ਕੀਤੀ ਕਿ 2025 ਵਿੱਚ ਕਹਿੰਦੇ ਸਾਨੂੰ ਪਤਾ ਬਹੁਤ ਸਾਰੇ ਡੇਟਾ ਸੈਂਟਰ ਦੁਨੀਆ ਭਰ ਦੇ ਵਿੱਚ ਬਣੇ ਆ ਨਾ, ਆਲ ਦਾ ਵੇ UAE ਲੈ ਲਓ, ਸਾਊਥ ਕੋਰੀਆ, ਇੰਡੀਆ, ਅਮਰੀਕਾ ਦੇ ਵਿੱਚ ਤਾਂ ਹੈ ਹੀ ਹੈ। ਤੇ ਇਹ ਕਹਿੰਦੇ ਜਿਹੜੀ 2026 ਵਿੱਚ ਵੀ ਚੀਜ਼ ਕੰਟੀਨਿਊ ਰਹੇਗੀ, ਪਰ 2026 ਦੇ ਵਿੱਚ ਜਿਹੜੀ ਇੱਕ ਜ਼ਿਆਦਾ ਫੋਕਸ ਹੋਊਗਾ ਉਹ ਹੋਊਗਾ AI ਸੋਵਰੇਨਿਟੀ ਦੇ ਉੱਪਰ। ਲੋਕੀ ਇਹ ਨਹੀਂ ਚਾਹੁੰਦੇ ਕਿਸੇ ਅਮਰੀਕਾ ਦੀ ਕੰਪਨੀ ਦਾ ਸਾਡਾ ਡੇਟਾ ਵੀ ਅਮਰੀਕਾ ਦੇ ਵਿੱਚ ਹੀ ਪਿਆ ਰਹੇ। ਵੀ ਡੇਟਾ ਸੋਵਰੇਨਿਟੀ ਜਿਹੜੀ ਕਿ ਪਿਛਲੇ ਡੇਢ ਦਹਾਕੇ ਤੋਂ ਆਲਰੇਡੀ ਕੰਟਰੀਜ਼ ਨੇ ਉਹਦੇ ਉੱਤੇ ਬੜਾ ਜ਼ੋਰ ਪਾਇਆ। ਟਿਕਟੌਕ ਦਾ ਸਾਰਾ ਰੌਲਾ ਹੈ ਸੋਵਰੇਨਿਟੀ ਦਾ, ਇਹ ਜਿਹੜੀ ਆ AI ਫੀਲਡ ਦੇ ਵਿੱਚ 2026 ਵਿੱਚ ਆਪਾਂ ਨੂੰ ਮਿਲੂਗੀ। ਕਹਿੰਦੇ ਕਿ ਹਿਊਜ ਜਿਹੜੀ ਸਟ੍ਰੀਮ ਆ ਇਹ ਲੈ ਕੇ ਆਊਗੀ। ਫਿਰ ਹੋਰ ਮੇਰੇ ਪ੍ਰੋਫੈਸਰ ਹੈ ਪੁਰਾਣੇ ਰਸ ਅਲਟਮੈਨ, ਇਹਨਾਂ ਕੋਲ ਵੀ ਮੈਂ ਥੋੜਾ ਪੜ੍ਹਿਆ ਤੇ ਉਹਨਾਂ ਕਿਹਾ ਵੀ 2026 ਦੇ ਵਿੱਚ ਜਿਹੜੇ ਹੁਣ ਇੰਜੀਨੀਅਰਸ ਆ ਜਿਹੜੇ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਵਰਕ ਫੋਰਸ ਆ AI ਦੇ ਵਿੱਚ ਆ ਰਹੀ, ਹੁਣ ਉਹਨਾਂ ਦਾ ਜਿਹੜਾ ਫੋਕਸ ਹੋਊਗਾ 2026 ਦੇ ਵਿੱਚ ਮੈਂਡੇਟ ਹੋਊਗਾ, ਉਹ ਹੋਊਗਾ ਵੀ AI ਦੀ, ਇਹ ਨਹੀਂ ਵੀ AI ਕੀ ਕਰ ਸਕਦੀ ਆ, ਇਹ ਆ ਵੀ AI ਕਿਵੇਂ ਕਰ ਰਹੀ ਹੈ। ਬਲੈਕ ਬਾਕਸ ਜਿਹੜਾ ਹੈਗਾ ਉਹਨੂੰ ਸੋਲਵ ਕਰਦੀ ਉਹਨਾਂ ਦੀ ਜਿਹੜੀ ਹੈ ਨਾ। ਤੇ ਉਸ ਤੋਂ ਬਾਅਦ ਅਗਲੀ ਜਿਹੜੀ ਗੱਲਬਾਤ ਕਰ ਰਹੇ ਆ ਪ੍ਰੋਫੈਸਰ ਲਾਅ ਦੇ ਨਾ, ਪ੍ਰੋਫੈਸਰ ਆਫ ਲਾਅ, ਉਹ ਕਹਿੰਦੇ ਕਿ ਜਿਹੜੀ ਲੀਗਲ AI ਆ ਹੁਣ ਤੱਕ ਇੰਪਲੀਮੈਂਟੇਸ਼ਨ ਸਾਰਿਆਂ ਕਰੇ 2026 ਦੇ ਵਿੱਚ ਉਹਦੀ ਸਭ ਤੋਂ ਵੱਡੀ ਸਕਰੂਟਨੀ ਇਹ ਹੋਏਗੀ ਵੀ ਹਾਂ ਵੀ ਸਾਨੂੰ ਰਿਟਰਨ ਔਨ ਇਨਵੈਸਟਮੈਂਟ ਦਿਖਾਓ। ਸੋ ਲਾਅ ਦੇ ਵਿੱਚ ਇਹ ਹੋਏਗੀ। ਤੇ ਸਾਰੇ ਜਾਣੇ ਸਿਮਿਲਰ ਥਾਟ ਦੇ ਉੱਤੇ ਜਿਹੜੀ ਤੁਸੀਂ ਵੀ ਗੱਲ ਪਹਿਲਾਂ ਕੀਤੀ ਕਿ AI ਬਬਲ ਜਦੋਂ ਆਪਾਂ ਗੱਲ ਕਰਦੇ ਆ,
ਕਹਿੰਦੇ ਹੋ ਸਕਦਾ ਵੀ ਵੈਲਿਊਏਸ਼ਨ ਕੰਪਨੀਆਂ ਦੀ ਬਹੁਤ ਜ਼ਿਆਦਾ ਹੋਏ, ਬਟ AI ਇਜ਼ ਹੇਅਰ ਟੂ ਸਟੇ। ਅਗੇਨ ਮੈਂ .com ਦੀ ਐਗਜ਼ਾਮਪਲ ਵਿੱਚ ਬਾਰ-ਬਾਰ ਲੈਣਾ ਹੁੰਦਾ ਕਿ 2001 ਦੇ ਵਿੱਚ .com ਦਾ ਬਬਲ ਬਰਸਟ ਹੋਇਆ, ਸਾਨੂੰ ਪਤਾ ਵੀ ਜਿਹੜੇ ਹਾਇਰ ਵੈਲਿਊਏਸ਼ਨ ਹੈਗੀਆਂ ਸੀ ਉਹ ਖਤਮ ਹੋਈਆਂ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ .com ਵੈਬਸਾਈਟਸ ਕਿਤੇ ਚਲੇ ਗਈਆਂ, ਵੀ ਚੱਲ ਨਹੀਂ ਰਹੀਆਂ। ਸੋ ਲੈਵਲ ਸੈਟ ਤਾਂ ਹੋਣਾ ਹੀ ਆ, ਮੇਬੀ ਹੋਏ, ਪਰ ਇਹ ਇਟਸ ਹੇਅਰ ਟੂ ਸਟੇ ਹੈ ਨਾ, ਬਬਲ ਦੀ ਆਪਾਂ ਗੱਲ ਕੀਤੀ। ਫਿਰ ਅਗਲੀ ਗੱਲ ਕਰਦੇ ਆ ਮੈਡੀਸਿਨ ਦੇ ਵਿੱਚ ਵੀ AI ਜਿਹੜੀ ਉਹ ਮੈਡੀਸਿਨ ਦੇ ਵਿੱਚ ਉਹਦਾ ਹਿਊਜ 2026 ਵਿੱਚ ਆਪਾਂ ਨੂੰ ਫੁੱਟਪ੍ਰਿੰਟਸ ਜਿਹੜੇ ਵੇਖਣ ਨੂੰ ਮਿਲਣਗੇ, ਰਾਈਟ। ਸੋ ਉਹ ਐਂਟਰਪ੍ਰਾਈਜ਼ ਦੇ ਵਿੱਚ ਇਹਦੀ ਜਿਹੜੀ ਅਜ਼ੰਪਸ਼ਨ ਆ, ਇਹ ਅਜ਼ੰਪਸ਼ਨ ਆ ਵੀ ਐਂਟਰਪ੍ਰਾਈਜ਼ ਦੇ ਵਿੱਚ ਇਹਦੀ ਜਿਹੜੀ ਇਨਵੋਲਵਮੈਂਟ ਆ ਉਹ ਹੋਰ ਜ਼ਿਆਦਾ ਵਧੇਗੀ, ਹੈ ਤਾਂ ਆਬਵੀਅਸ ਇੱਕ ਗੱਲ ਆ। ਤੇ ਲਾਸਟ ਜਿਹੜੀ ਇਹਦੇ ਵਿੱਚ ਕੱਲ ਉਹਨਾਂ ਪ੍ਰੈਡਿਕਸ਼ਨ ਇਹ ਕੀਤੀ ਕਿ ਹਿਊਮਨ AI ਇੰਟਰੈਕਸ਼ਨ ਜਿਹੜੀ ਆ ਉਹ ਆਪਾਂ 2026 ਦੇ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲਣਗੀ, ਤੇ ਇਹਦੇ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੇ ਲੌਂਗ ਟਰਮ ਬੈਨੀਫਿਟ ਹੋਣਗੇ। ਸੋ ਅੱਜ ਕੱਲ੍ਹ ਆਪਾਂ ਨੂੰ ਵੇਖੋ ਇੱਕ ਮੇਜਰ ਸਮੱਸਿਆ ਹੈ ਨਾ, ਇੰਡਸਟਰੀ ਜਿਹੜੀ ਆ ਜਦੋਂ ਪੈਸੇ ਕਮਾਉਣ ਦੀ ਗੱਲ ਕਰਦੇ ਤਾਂ ਸਮੱਸਿਆਵਾਂ ਲੱਭਦੇ ਆ, ਤੇ ਇੱਕ ਸਾਨੂੰ ਸਭ ਤੋਂ ਵੱਡੀ ਆਪਾਂ ਨੂੰ ਸਮੱਸਿਆ ਇਹ ਹੈਗੀ ਕਿ ਜਿਹੜੇ ਸਾਡੇ 올ਡ ਏਜ ਬੰਦੇ ਆ ਉਹਨਾਂ ਦੇ ਲਈ, ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ ਆਪਾਂ ਦੇ ਕੋਲ ਵਰਕਫੋਰਸ ਨਹੀਂ ਹੈ। ਸੋ AI ਜਿਹੜੀ ਆ, ਮੈਂ ਐਗਜ਼ਾਮਪਲ ਲੈ ਰਿਹਾ ਹਿਊਮਨ ਇੰਟਰੈਕਸ਼ਨ ਦੀ, ਕਿ ਕਈ ਆਪਣੇ ਡਿਮੈਂਸ਼ੀਆ ਦੇ ਮਰੀਜ਼ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਕਿਹੜੀ ਦਵਾਈ ਕਿਹੜੇ ਟਾਈਮ ਤੇ ਖਾਣੀ ਹੈ, ਉਹਨਾਂ ਨੂੰ ਦੇਣੀ ਪੈਂਦੀ ਹੈ ਦਵਾਈ, ਰਾਈਟ। ਸੋ ਉਹ ਜਿਹੜੀ ਉਹ ਸਾਰੇ ਜਿਹੜੇ ਕੰਮ ਹੈਗਾ ਰੋਬੋਟਸ ਦੇ ਨਾਲ ਆਟੋਮੇਟ ਹੋ ਜਾਣਗੇ, ਉਹਨਾਂ ਦੀ ਕੇਅਰ ਟੇਕਰ ਹੋਣਗੇ ਜਿਹੜੇ ਉਹ ਰੋਬੋਟਸ ਦੇ ਨਾਲ ਫॉर द ਇੰਕਰੀਜ਼ਿੰਗ ਦ ਕੁਆਲਿਟੀ ਆਫ ਲਾਈਫ ਫॉर द 올ਡਰ ਪੀਪਲ। ਉਹਦੇ ਵਿੱਚ AI ਦਾ ਜਿਹੜਾ ਕਾਫੀ ਜ਼ਿਆਦਾ ਰੋਲ ਜਿਹੜਾ ਪੋਟੈਂਸ਼ੀਅਲ ਜਿਹੜਾ ਬਣਿਆ ਜਾ ਰਿਹਾ। ਸੋ ਇਹ ਕੁਝ ਚੀਜ਼ਾਂ ਸਟੈਨਫੋਰਡ ਦੇ ਪ੍ਰੋਫੈਸਰਸ ਨੇ ਵੱਖ-ਵੱਖ ਫੀਲਡ ਦੇ ਵਿੱਚ AI ਦੇ ਸੰਬੰਧ ਵਿੱਚ 2026 ਦੀ ਆਲੋਚਨਾ ਪ੍ਰੈਡਿਕਟ ਕੀਤੀ। ਜੀ ਜੀ ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਹਰਵਿੰਦਰ ਹੁਣ ਸਮਾਪਤ ਹੁੰਦਾ ਹੈ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ, ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਉਹ ਗੱਲਬਾਤ ਕੀਤੀ। ਮਿਲਦੇ ਹਾਂ ਅਗਲੀ ਵਾਰੀ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।